वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ US ਕੈਪੀਟਲ ਦੇ ਵਿੱਚ ਪਹੁੰਚੇ ਆ। ਅਮਰੀਕਾ ਦੀ ਜਿਹੜਾ ਪਾਵਰ ਸੈਂਟਰ ਹੈ, ਦੁਨੀਆ ਭਰ ਦਾ ਪਾਵਰ ਸੈਂਟਰ, ਮੋਸਟ ਪਾਵਰਫੁਲ ਹਾਊਸ ਕਿਹਾ ਜਾ ਸਕਦਾ ਹੈ। ਸੋ ਇੱਥੇ ਅੱਜ US ਕਾਂਗਰਸ ਦੇ ਵਿੱਚ ਜਿਹੜਾ ਕਾਂਗਰਸ ਦਾ ਸੈਸ਼ਨ ਹੈ ਉਹਦੀ ਸ਼ੁਰੂਆਤ ਅੱਜ ਸਿੱਖ ਪ੍ਰੇਅਰ ਦੇ ਨਾਲ, ਅਰਦਾਸ ਦੇ ਨਾਲ ਕੀਤੀ ਗਈ ਹੈ। ਸੋ ਅੱਜ ਇਹ ਜਿਹੜਾ ਪਾਰਟ ਹੈ ਇਹ ਬਹੁਤ ਇੰਪੋਰਟੈਂਟ ਆ ਸਿੱਖ ਕੌਮ ਦੇ ਲਈ, ਇੱਕ ਅਹਿਮ ਦਿਨ ਆ ਕਿ ਅੱਜ ਜਿਹੜੀ ਅਰਦਾਸ ਇਸ ਕਾਂਗਰਸ ਦੇ ਵਿੱਚ ਹੋਣੀ ਹੈ ਤੇ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਥਰੂ ਆਊਟ ਅਮਰੀਕਾ ਤੋਂ ਜਿਹੜੇ ਸਿੱਖ ਰਿਪਰੈਜ਼ੈਂਟੇਟਿਵਸ ਨੇ ਉਹ ਪਹੁੰਚੇ ਆ। ਸੋ ਉਹਨਾਂ ਦੇ ਨਾਲ ਵੀ ਅੱਜ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ, ਉਹ ਕੀ ਸੋਚਦੇ ਆ, ਕੀ ਸਮਝਦੇ ਆ, ਤੇ ਨਾਲ ਹੀ ਨਾਲ ਜਿਹੜਾ ਅੱਜ ਮਾਹੌਲ ਚੱਲ ਰਿਹਾ ਜੋ ਕੈਨੇਡਾ ਦੇ ਵਿੱਚ ਵਾਪਰਿਆ, ਖਾਸ ਤੌਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਇੰਟਰਫੀਰੈਂਸ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ ਜਾਂ ਜਿਹੜੀ ਟਾਰਗੇਟਡ ਕਿਲਿੰਗ ਤੱਕ ਗੱਲ ਹੁਣ ਪਹੁੰਚ ਗਈ ਹੈ ਤੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ ਇੰਡੀਆ ਨੂੰ ਸਿੱਧਾ ਕਟਹਿਰੇ ਦੇ ਵਿੱਚ ਖੜਾ ਕੀਤਾ ਆ। ਇਸ ਦਾ ਪ੍ਰਭਾਵ ਅਮਰੀਕਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਇੱਥੇ ਅੱਜ ਜਦੋਂ ਅਸੀਂ ਪਹੁੰਚ ਰਹੇ ਹਾਂ, ਸਿੱਖ ਰਿਪਰੈਜ਼ੈਂਟੇਟਿਵ ਦੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਜਿਹੜੇ ਇੱਥੇ ਕਾਂਗਰਸਮੈਨ ਵੀ ਅੱਜ ਜਿਨ੍ਹਾਂ ਦੇ ਨਾਲ ਗੱਲਬਾਤ ਹੋਣੀ ਹੈ, ਜਿੰਨਾ ਕੁ ਪਤਾ ਲੱਗਿਆ ਆ, ਸੋ ਉਹਨਾਂ ਦੇ ਵੀ ਕੰਨ ਖੜੇ ਹੋਏ ਆ। ਸਿੱਖ ਰਿਪਰੈਜ਼ੈਂਟੇਟਿਵ ਦੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਉੱਤੇ ਵੀ ਇੱਕ ਸਵਾਲ ਜਿਹੜਾ ਆ ਉੱਠਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ FBI ਨੇ ਵੀ ਇੱਕ ਜਿਹੜੀ ਵਾਰਨਿੰਗ ਹੈਗੀ ਆ ਉਹ ਸਿੱਖ ਨੁਮਾਇੰਦਿਆਂ ਨੂੰ ਦਿੱਤੀ ਹੈ। ਹੁਣ ਜਿਹੜੀ ਹੈ ਇੱਕ ਲਿਸਟ 19-20 ਬੰਦਿਆਂ ਦੀ ਜਿਹੜੀ ਹੈ ਉਹ ਕੱਢੀ ਗਈ ਹੈ ਭਾਰਤ ਵੱਲੋਂ, ਜਿਹਦੇ ਵਿੱਚ 6 ਬੰਦੇ ਇੱਥੇ ਅਮਰੀਕਾ ਦੇ ਵਿੱਚ ਹੈਗੇ ਨੇ, 6 ਸਿੱਖ, ਜਿਨ੍ਹਾਂ ਦੇ ਵਿੱਚੋਂ ਈਵਨ ਜਦੋਂ ਅਸੀਂ ਦੇਖਦੇ ਹਾਂ ਸਾਡੇ ਆਪਣੇ ਜਿਹੜੇ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਦੇ ਨਾਮ ਉਸ ਲਿਸਟ ਦੇ ਵਿੱਚ ਹੋਣੇ, ਤੇ ਫਿਰ ਮੁੜ ਕੇ ਜਦੋਂ ਕੋਈ ਇਸ ਕਿਸਮ ਦੀ ਘਟਨਾ ਵਾਪਰਨੀ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾਣਾ, ਇਹ ਇੱਕ ਸੰਵੇਦਨਸ਼ੀਲ ਇਸ਼ੂ ਹੈ। ਅੱਜ ਦੀ ਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਇਹ। ਸੋ ਜਿੱਥੇ ਅਸੀਂ ਅੱਜ ਅਰਦਾਸ ਦੇ ਲਈ US ਕਾਂਗਰਸ ਦੇ ਵਿੱਚ ਇੱਥੇ ਅੱਜ ਪਹੁੰਚੇ ਹਾਂ, ਸ਼ਾਮਲ ਹੋ ਰਹੇ ਹਾਂ, ਤੇ ਨਾਲ ਹੀ ਨਾਲ ਇਹ ਜਿਹੜਾ ਇੰਪੋਰਟੈਂਟ ਇਸ਼ੂ ਹੈ ਇਹਦੇ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਇਹਦੇ ਤੇ ਵਿਚਾਰਾਂ ਵੀ ਹੋਣਗੀਆਂ। ਸੋ ਆਓ ਇਸ ਸਾਰੀ ਇਸ ਦਿਨ ਦਾ ਅੱਜ ਹਿੱਸਾ ਵੀ ਬਣਦੇ ਹਾਂ, ਸ਼ਮੂਲੀਅਤ ਕਰਦੇ ਹਾਂ, ਤੇ ਨਾਲ ਹੀ ਨਾਲ ਜਿਹੜੇ ਇੱਥੇ ਰਿਪਰੈਜ਼ੈਂਟੇਟਿਵ ਸਿੱਖ ਆਗੂ ਪਹੁੰਚ ਰਹੇ ਆ, ਐਕਟਿਵਿਸਟ ਪਹੁੰਚ ਰਹੇ ਆ, ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ US ਕਾਂਗਰਸ ਦੇ ਵਿੱਚ ਇਸ ਵੇਲੇ ਖੜੇ ਹਾਂ। ਡੋਨਲਡ ਨੌਰਕ੍ਰਾਸ ਜਿਹੜੇ ਕਿ ਸਾਡੇ ਕਾਂਗਰਸਮੈਨ ਨੇ ਪਾਈਨ ਹਿਲ ਏਰੀਆ ਦੇ। ਅੱਜ ਬੜਾ ਹਿਸਟੋਰਿਕ ਡੇ ਹੈ ਸਿੱਖਾਂ ਵਾਸਤੇ, ਕਿਉਂਕਿ USA ਦੀ ਹਿਸਟਰੀ 'ਚ ਪਹਿਲੀ ਵਾਰੀ ਹਾਊਸ ਦਾ ਸੈਸ਼ਨ ਜਿਹੜਾ ਹੈ ਉਹ ਸਿੱਖ ਅਰਦਾਸ, ਸਿੱਖ ਪ੍ਰੇਅਰ ਨਾਲ ਸ਼ੁਰੂ ਹੋਣਾ। ਹਾਲਾਂਕਿ ਦੁਨੀਆ ਦੇ ਆਪਣੇ ਅਮਰੀਕਾ ਦੇ ਵਿੱਚ ਸਿੱਖ 100 ਸਾਲ ਤੋਂ ਉੱਪਰ ਹੋ ਚੁੱਕਾ ਹੈ, ਪਰ ਇਹ ਪਹਿਲੀ ਵਾਰੀ ਹੈ ਜਿਹੜਾ ਸਿੱਖ ਜਿਹੜਾ ਇਹਨਾਂ ਨੂੰ ਇਹ ਆਪਰਚੁਨਿਟੀ ਮਿਲ ਰਹੀ ਹੈ। ਇਸ ਕਰਕੇ ਸਾਰੇ ਸਿੱਖ ਜਗਤ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਇਟਸ ਅ ਪ੍ਰਾਊਡ ਮੂਵਮੈਂਟ ਫॉर ਆਲ ਦ ਸਿੱਖ ਕਮਿਊਨਿਟੀ। ਤੇ ਸੈਕੰਡਲੀ ਜਿਹੜੀ ਮੈਂ ਦਿਸ ਇਵੈਂਟ ਵਾਸ ਪਲਾਨਡ ਕੁਆਇਟ ਸਮ ਟਾਈਮ ਬੈਕ, ਪਰ ਜਿਹੜਾ ਕਿ ਹੁਣ ਰੀਸੈਂਟ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਸਿੱਖਾਂ ਨੂੰ ਜਿਹੜਾ ਥ੍ਰੈਟ ਹੈ ਜਾਂ ਜੇ ਸਿੱਖ ਨੂੰ ਸ਼ਹੀਦ ਕੀਤਾ, ਅਸੀਂ ਉਹਦੇ ਬਾਰੇ ਵੀ ਇੱਥੇ ਦੀ ਕਾਂਗਰਸ ਨਾਲ ਕੰਟੈਕਟ ਕੀਤਾ ਹੈ। ਕੱਲ੍ਹ ਅਸੀਂ ਕਈ ਕਾਂਗਰਸਮੈਨ ਨੂੰ ਮਿਲੇ ਹਾਂ, ਕਿਉਂਕਿ ਇੰਡੀਆ ਨੇ ਜਿਹੜੀ 20 ਸਿੱਖਾਂ ਦੀ ਲਿਸਟ ਇਸ਼ੂ ਕੀਤੀ ਹੈ ਉਹ 'ਚ 6 ਸਿੱਖ ਅਮਰੀਕਨ ਨੇ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਸਿੱਖਾਂ ਦੀ ਪ੍ਰੋਟੈਕਸ਼ਨ ਵਾਸਤੇ, ਵੀ ਆਰ ਨਾਟ ਸਕੇਅਰਡ ਬਟ ਵੀ ਆਰ ਰੀਅਲੀ ਕੰਸਰਨਡ, ਤੇ ਉਹਦੇ ਵਾਸਤੇ ਕੁਝ ਕਰੋ। ਹੁਣ ਕਾਂਗਰਸ 'ਚ ਬਰੀਫਿੰਗਸ ਹੋ ਰਹੀਆਂ ਨੇ, ਹਾਊਸ ਹੋਮਲੈਂਡ ਸਿਕਿਉਰਿਟੀ ਵਿੱਚ ਬਰੀਫਿੰਗਸ ਹੋ ਰਹੀਆਂ ਨੇ, ਫਿਊਚਰ 'ਚ ਹੀਅਰਿੰਗਸ ਹੋਣਗੀਆਂ, and they are going to give message to India and Indian ambassador over here to stay away from America and our whole Western world and not to challenge Sikhs in any way. देखो जड़ा हुण तक उन्होंने रिस्पॉन्स मिलिया है, इससे overwhelming yes to Sikh ਜਿਹੜੀ situation है. Actually it's a bad thing but has turned out as a positive because ਇਹਦੇ ਨਾਲ ਸਿੱਖਾਂ ਦਾ ਜਿਹੜਾ ਸਾਰੇ ਅਮਰੀਕਨਸ ਨੂੰ
ਸਿੱਖ ਨੇਸ਼ਨ ਬਾਰੇ ਅਮਰੀਕਨਸ ਨੂੰ ਇਹ ਬਾਰੇ ਪਤਾ ਲੱਗਾ ਹੈ, ਤਾਂ ਕਿ ਵੀ ਸਾਡੀ ਕੀ ਡਿਮਾਂਡ ਨੇ, ਕੀ ਸਾਡੇ ਰਾਈਟਸ ਨੇ। ਐਸ ਇਸੇ ਵੀ ਕਿ ਫ੍ਰੀ ਕੰਟਰੀ 'ਚ ਰਹਿੰਦੇ ਆ ਤੇ ਵੀ ਹੈਵ ਐਵਰੀ ਰਾਈਟ ਟੂ ਐਸਕ ਇਫ ਵੀ ਵਾਂਟ ਫॉर ਵੋਟ ਔਰ ਸਿੱਖ ਨੇਸ਼ਨ। ਇਸ ਕਰਕੇ ਆਈ ਥਿੰਕ ਵੀ ਆਰ ਵੈਰੀ ਹੈਪੀ ਵਿਦ ਦ ਰਿਸਪੌਂਸ ਵੀ ਹੈਵ ਗਾਟਨ ਸੋ ਫਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਸਿੱਖ ਕਮਿਊਨਿਟੀ ਨੂੰ ਔਰ ਖਾਸ ਤੌਰ ਤੇ ਨਿਊ ਜਰਸੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਔਰ ਪਾਈਨ ਹਿਲ ਦੀ ਸੰਗਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ, ਜਿਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਪਹਿਲੀ ਵਾਰ ਕਾਂਗਰਸ ਦਾ ਜੋ ਸਦਨ ਦੀ ਸ਼ੁਰੂਆਤ ਹੋਵੇਗੀ ਉਹ ਸਿੱਖ ਅਰਦਾਸ ਦੇ ਨਾਲ ਹੋਵੇਗੀ। ਔਰ ਇਸ ਦੇ ਵਿੱਚ ਸਾਨੂੰ ਸਾਡੇ ਜਿਹੜੇ ਕਾਂਗਰਸਮੈਨ ਨੇ ਨਿਊ ਜਰਸੀ ਦੇ ਡੋਨਰ ਨਾਰਥ ਕ੍ਰਾਸ, ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਹੈ। ਔਰ ਇਹ ਸਾਡੇ ਲਈ ਬਹੁਤ ਹੀ ਭਾਗਾ ਵਾਲਾ ਦਿਨ ਹੈ ਜੋ ਅੱਜ ਸਾਡੀ ਇੱਥੇ ਦੀ ਜੋ ਪਾਰਲੀਮੈਂਟ ਹੈ ਉਹਦੇ ਵਿੱਚ ਸਿੱਖ ਅਰਦਾਸ ਦੀ ਮਹੱਤਤਾ ਨੂੰ ਮਹੱਤਵਪੂਰਨ ਦਰਜਾ ਦਿੱਤਾ ਗਿਆ ਹੈ। ਔਰ ਕੁਝ ਸਾਲ ਪਹਿਲਾਂ ਸਾਡੇ ਨਿਊ ਜਰਸੀ ਦੇ ਔਰ ਪੈਨਸਿਲਵਾਨੀਆ ਦੇ ਔਰ ਬਾਕੀ ਦੇ ਸਿੱਖ ਕਮਿਊਨਿਟੀ ਦੇ ਸਾਡੀਆਂ ਜਥੇਬੰਦੀਆਂ ਦੇ ਸਦਕਾ ਸੈਨੇਟ ਦੇ ਵਿੱਚ ਵੀ ਅਰਦਾਸ ਨਾਲ ਪ੍ਰੋਗਰਾਮ ਸ਼ੁਰੂ ਹੋਇਆ ਸੀ। ਮੈਂ ਫੇਰ ਇੱਕ ਵਾਰੀ ਇੱਥੋਂ ਦੇ ਸਾਡੇ ਕਾਂਗਰਸਮੈਨ ਦਾ ਡੋਨਰ ਕ੍ਰਾਸ ਦਾ ਧੰਨਵਾਦ ਕਰਦਾ ਹਾਂ। ਔਰ ਦੂਸਰਾ, ਅਸੀਂ ਜੋ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਉੱਤੇ ਅਟੈਕ ਹੋਇਆ ਹੈ, ਉਸ ਦਾ ਕਤਲ ਕੀਤਾ ਗਿਆ ਹੈ, ਤੇ ਉਸ ਦੇ ਬਾਰੇ ਵੀ ਸਾਨੂੰ ਇੱਥੋਂ ਦੇ ਕਾਂਗਰਸਮੈਨਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਕਿਉਂਕਿ ਅਮਰੀਕਾ ਦੇ ਵਿੱਚ ਵੀ ਸਾਡੇ ਸਿੱਖ ਜੋ ਐਕਟਿਵਿਸਟ ਹਨ ਉਹਨਾਂ ਨੂੰ ਕਾਫੀ ਧਮਕੀਆਂ ਮਿਲ ਰਹੀਆਂ ਹਨ। ਉਹਦੇ ਬਾਰੇ ਵੀ ਕਾਫੀ ਸਿੱਖ ਕਮਿਊਨਿਟੀ ਨੇ ਸਾਰੇ ਲੀਡਰਾਂ ਨੇ ਡਿਸਕਸ਼ਨ ਕੀਤੀ ਹੈ, ਤੇ ਸਾਨੂੰ ਆਸ ਹੈ ਕਿ ਸਾਨੂੰ ਹਰ ਪਾਸਿਓਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਇਹ ਜਿਹੜੇ 5 ਆਈਜ਼ ਕੰਟਰੀ ਨੇ ਪੂਰਨ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਦੇਖ ਰਹੇ ਹੋ ਵੀ ਸਾਡੇ ਇੱਥੇ US ਕੈਪੀਟਲ ਹਿਲ ਦੇ ਵਿੱਚ ਸਾਰੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਹਨ। ਦਿਸ ਇਜ਼ ਅ ਹਿਸਟੋਰਿਕ ਇਵੈਂਟ ਜਿਹੜੇ ਕਿ US ਹਾਊਸ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ। ਸੋ ਸਾਡੇ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਐਂਡ ਇਟਸ ਕ੍ਰੀਏਟਿੰਗ ਅਵੇਅਰਨੈਸ ਫॉर ਅਬਾਊਟ ਸਿੱਖ, ਵੀ ਸਿੱਖ ਕੌਣ ਨੇ, ਤੇ ਅਸੀਂ ਹੋਪਫੁਲੀ ਸਾਡੀ ਸਾਰੇ ਜਥੇਬੰਦੀਆਂ ਦੀ ਮਿਹਨਤ ਦੇ ਸਦਕਾ ਅਸੀਂ ਹੋਰ ਵੀ ਸਿੱਖਾਂ ਲਈ ਆਪਣੀ ਅਵੇਅਰਨੈਸ ਕ੍ਰੀਏਟ ਕਰਾਂਗੇ। ਸੋ ਸਾਰੇ ਹੀ ਅਸੀਂ ਸਿੱਖ ਕੌਮ ਇਸ ਦੀ ਵਧਾਈ ਦੀ ਪਾਤਰ ਹੈ ਜੀ। ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੇ ਕੈਪੀਟਲ ਹਿਲ ਤੇ ਖੜੇ ਆ। ਇਹ ਜਿਹੜੇ ਜਿੱਥੇ ਅਸੀਂ ਖੜੇ ਆ ਦਫ਼ਤਰ ਆ ਕਾਂਗਰਸਮੈਨਾਂ ਦੇ, ਰੇਵਨ ਬਿਲਡਿੰਗਾਂ ਦੇ ਵਿੱਚ, ਜਿਹੜੇ ਪੂਰੀ ਅਮਰੀਕਾ ਤੋਂ ਚੁਣੇ ਹੋਏ ਕਾਂਗਰਸਮੈਨ, ਇਹ ਉਹਨਾਂ ਦੇ ਦਫ਼ਤਰ ਆ। ਅਸੀਂ ਅੱਜ ਇੱਥੇ ਖੜਨ ਦਾ ਮਕਸਦ ਸਾਡਾ ਹੈਗਾ ਕੈਪੀਟਲ ਹਿਲ ਤੇ ਸ਼ਹੀਦਾਂ ਨੂੰ ਪਰਥਾਏ ਅਰਦਾਸ ਹੋਣੀ ਆ ਸਿੱਖ ਕੌਮ ਵੱਲੋਂ। ਤਾਂ ਜਦੋਂ ਸ਼ਹੀਦਾਂ ਦੇ ਪਰਥਾਏ ਅਰਦਾਸ ਹੋਣੀ ਆ ਤਾਂ ਅਰਦਾਸ ਦੇ ਵਿੱਚ ਸਾਡੇ ਸਮੂਹ ਸ਼ਹੀਦ, ਚਾਹੇ ਉਹ ਪੁਰਾਤਨ ਸਮੇਂ ਦੇ ਹੋਣ ਚਾਹੇ ਮੌਜੂਦਾ ਸਮੇਂ ਦੇ ਹੋਣ, ਉਹ ਸਾਰੇ ਆਉਂਦੇ ਆ। ਤੇ ਰੀਸੈਂਟਲੀ ਜਿਹੜੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਸੋ ਅਸੀਂ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹਾਂਗੇ। ਤਾਂ ਜਿਵੇਂ ਜਿਹੜੀਆਂ ਸਾਡੀ ਕੌਮ ਦੇ ਵਿੱਚ ਰੀਸੈਂਟਲੀ ਜਿਹੜੀਆਂ ਸ਼ਹਾਦਤਾਂ ਹੋਈਆਂ, ਭਾਈ ਪਰਮਜੀਤ ਸਿੰਘ ਪੰਜਵਾੜ ਦੀ ਪਾਕਿਸਤਾਨ 'ਚ, ਤੇ ਫਿਰ UK ਦੇ ਵਿੱਚ ਅਵਤਾਰ ਸਿੰਘ ਖੰਡਾ ਜੀ, ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ। ਤਾਂ ਅੱਜ ਅਸੀਂ ਇਹ ਗੱਲ ਵੀ ਇੱਥੇ ਜ਼ਿਕਰ ਕਰਨਾ ਚਾਹਾਂਗੇ ਕਿ ਇਹ ਜਦੋਂ ਅਸੀਂ ਕੈਪੀਟਲ ਹਿਲ ਤੇ ਅਰਦਾਸ ਦੇ ਵਿੱਚ ਵੀ ਸਾਰਿਆਂ ਨੇ ਸ਼ਾਮਲ ਹੋਣਾ ਆ, ਹਾਊਸ ਦੇ ਵਿੱਚ ਫਲੋਰ ਤੇ ਅਰਦਾਸ ਹੋਣੀ ਆ, ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਨੈਰੇਟਿਵ ਭਾਰਤੀ ਹਕੂਮਤ ਉਹਨਾਂ ਦਾ ਮੀਡੀਆ ਨੈਰੇਟਿਵ ਬਣਾ ਰਿਹਾ ਆ ਸਿੱਖਾਂ ਦੇ ਖਿਲਾਫ, ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਅੱਜ ਅਮਰੀਕਾ ਦੀ ਧਰਤੀ ਤੇ ਇਸ ਜਗ੍ਹਾ ਤੇ ਅਸੀਂ ਖੜ ਕੇ ਜਿੱਥੇ ਅਰਦਾਸ ਹੋ ਰਹੀ ਆ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਵੀ ਅਰਦਾਸ ਆ, ਕਿ ਇਹ ਭਾਰਤੀ ਹਕੂਮਤ ਨੂੰ ਮੈਸੇਜ ਆ। ਜਿਵੇਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿੱਧੇ ਅੱਖਰਾਂ ਦੇ ਵਿੱਚ ਕਿਹਾ ਕਿ ਇਹ ਜਿਹੜੀਆਂ ਸਿੱਖ ਐਕਟਿਵਿਸਟ ਦੀਆਂ ਕਿਲਿੰਗ ਆ ਜਿਹੜੀਆਂ ਵਿਦੇਸ਼ਾਂ ਡਾਇਸਪੋਰਾ ਦੇ ਵਿੱਚ, ਇਹ ਸਿੱਧਾ ਹੱਥ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਵਿੱਚ ਭਾਰਤੀ ਹਕੂਮਤ ਦਾ, ਉਹਨਾਂ ਦੀਆਂ ਏਜੰਸੀਆਂ ਦਾ ਆ।
ਤਾਂ ਉਹਨਾਂ ਨੇ ਹੋਰ ਵੀ ਥ੍ਰੈਟਿੰਗ ਬਹੁਤ ਸਾਰਿਆਂ ਨੂੰ, ਉਹਨਾਂ ਦੇ ਏਜੰਟ ਸੋਸ਼ਲ ਮੀਡੀਆ ਤੇ ਬੈਠੇ ਆ ਔਰ ਕਈ ਕੰਟਰੀਆਂ ਦੇ ਵਿੱਚ ਉਹ ਇਹ ਗੱਲਾਂ ਕਹਿੰਦੇ ਆ, ਜਿਵੇਂ ਭਾਈ ਦੀਪ ਸਿੱਧੂ ਦੀ ਗੱਲ ਹੋਵੇ, ਸਿੱਧੂ ਮੂਸੇਵਾਲੇ ਦੀ ਹੋਵੇ, ਸੰਦੀਪ ਨੰਗਲ ਅੰਬੀਆਂ, ਇਹ ਸਾਰੀਆਂ ਜਿਹੜੀਆਂ ਕਿਲਿੰਗ ਆ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਬੈਠੇ ਏਜੰਟ ਆ ਕਬੂਲਦੇ ਆ ਕਿ ਇਹ ਅਸੀਂ ਮਰਵਾਏ ਆ ਤੁਹਾਡੇ ਬੰਦੇ। ਤੇ ਉਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ, UK, ਫਿਰ ਕੈਨੇਡਾ ਤੇ ਹੁਣ ਨੰਬਰ ਕਹਿੰਦੇ ਅਮਰੀਕਾ ਦਾ। ਤਾਂ ਅੱਜ ਅਸੀਂ ਇੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਗੱਲ ਹੋਵੇ, ਸਮੂਹ ਸ਼ਹੀਦਾਂ ਦੀ ਜਿਹੜੀ ਆ ਉਹਨਾਂ ਨੂੰ ਪ੍ਰਥਾਏ ਅਰਦਾਸ ਹੋਣੀ ਆ ਤੇ ਮੈਸੇਜ ਆ ਭਾਰਤੀ ਹਕੂਮਤ ਨੂੰ ਕਿ ਅਸੀਂ ਇਸ ਬਿਲਡਿੰਗ 'ਚ ਖੜੇ, ਇਸ ਕੰਟਰੀ ਦਾ ਜਿਹੜਾ ਸੰਵਿਧਾਨ ਆ, ਕਾਨੂੰਨ ਆ, ਉਹ ਅਲਾਓ ਕਰਦਾ ਕਿ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਕੰਟਰੀਆਂ ਦੇ ਕਾਨੂੰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਜਿਹੜਾ ਕੌਮੀ ਘਰ ਖਾਲਿਸਤਾਨ ਦਾ ਮੈਸੇਜ ਆ ਉਹ ਪੀਸਫੁਲ ਤਰੀਕੇ ਨਾਲ ਡਾਇਸਪੋਰਾ ਦੇ ਵਿੱਚੋਂ ਇੱਕ ਲੌਬਿੰਗ, ਇੱਕ ਕੰਪੇਨ, ਇੱਕ ਮੁਹਿੰਮ ਚਲਾਈ ਜਾ ਰਹੀ ਆ। ਉਹਨੂੰ ਰੋਕਣ ਲਈ ਸਾਡੇ ਸਿੱਖ ਐਕਟੀਵਿਸਟਾਂ ਦੀਆਂ ਜਿਹੜੀਆਂ ਕਿਲਿੰਗ ਜਿਹੜੀਆਂ ਭਾਰਤੀ ਹਕੂਮਤ ਕਰਵਾ ਰਹੀ ਆ। ਤੇ ਇਹ ਇੱਕ ਮੈਸੇਜ ਆ, ਜਿਵੇਂ ਕੈਨੇਡਾ ਦੇ ਵਿੱਚ ਮੈਸੇਜ ਮਿਲ ਗਿਆ, ਆਸਟ੍ਰੇਲੀਆ ਦੀ ਗਵਰਨਮੈਂਟ ਨੇ, UK ਦੀ ਨੇ, ਵਾਈਟ ਹਾਊਸ ਤੋਂ ਇਹ ਮੈਸੇਜ ਦਿੱਤਾ ਆ ਭਾਰਤੀ ਹਕੂਮਤ ਨੂੰ ਬਈ ਇਨਵੈਸਟੀਗੇਸ਼ਨ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਦਾ ਸਾਥ ਦਿਓ, ਤੁਸੀਂ ਨਾ ਕਿ ਭੱਜੋ। ਜੇ ਤੁਸੀਂ ਨਹੀਂ ਕੀਤਾ ਤਾਂ ਪਤਾ ਲੱਗ ਜੂ, ਜਦ ਕਿ ਪੁਖਤਾ ਸਬੂਤ ਜਿਹੜੇ ਆ ਉਹ ਕੈਨੇਡੀਅਨ ਗਵਰਨਮੈਂਟ ਦੇ ਕੋਲ ਆ ਕਿ ਜਿਹੜੀ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਹੋਈ ਆ ਉਹ ਇੰਡੀਅਨ ਏਜੰਸੀਆਂ ਨੇ, ਉਹਨਾਂ ਸਰਕਾਰਾਂ ਨੇ ਕਰਾਈਆਂ। ਤੇ ਇਸ ਕਰਕੇ ਅੱਜ ਅਸੀਂ ਮੈਸੇਜ ਦਿੰਦੇ ਵੀ ਕੌਮੀ ਘਰ ਖਾਲਿਸਤਾਨ ਦਾ ਸੰਘਰਸ਼ ਰੁਕਣਾ ਨਹੀਂ ਆ। ਇਹ ਅਸੀਂ ਇਹਨਾਂ ਬਿਲਡਿੰਗਾਂ ਦੇ ਵਿੱਚ ਖੜ ਕੇ ਜੇ ਗੱਲ ਕਰ ਸਕਦੇ ਆ ਤਾਂ ਇਹਨਾਂ ਕਾਨੂੰਨ ਕੰਟਰੀਆਂ ਦੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਗੱਲ ਕਰਦੇ ਆ। ਸੋ ਇਹ ਸੰਘਰਸ਼ ਜਿਹੜਾ ਪੀਸਫੁਲ ਤਰੀਕੇ ਨਾਲ ਮੁਹਿੰਮ ਆ ਇਹ ਚੱਲਦੀ ਰਹੂਗੀ। ਉਹਦੇ ਵਿੱਚ ਭਾਵੇਂ ਰੈਫਰੈਂਡਮ ਦੀ ਗੱਲ ਹੋਵੇ ਜਾਂ ਕੌਮੀ ਘਰ ਖਾਲਿਸਤਾਨ ਦੇ ਜਿਹੜਾ ਸੰਘਰਸ਼ ਆ ਪੀਸਫੁਲ ਤਰੀਕੇ ਨਾਲ ਹਰ ਕੰਟਰੀ 'ਚੋਂ ਚੱਲ ਰਿਹਾ, ਇਹ ਰੁਕਣ ਵਾਲਾ ਨਹੀਂ ਆ। ਸੋ ਮੈਂ ਇਹ ਸਾਰੀ ਕੌਮ ਨੂੰ ਅੱਜ ਵਧਾਈ ਵੀ ਦਿੰਦਾ ਆ। ਤਾਂ ਅੱਜ ਜੋ ਅਰਦਾਸ ਹੋ ਰਹੀ ਆ ਕਿ ਅੱਜ ਸਿੱਖਾਂ ਦੇ ਕਦਮ ਜਿਹੜੇ ਆ ਇਹਨਾਂ ਜਿਹੜੇ ਕੈਪੀਟਲ ਹਿੱਲ ਆ ਅਮਰੀਕਾ ਦੀ ਧਰਤੀ, ਜਿਹੜੀ ਪਾਵਰਫੁਲ ਕੰਟਰੀ ਆ ਦੁਨੀਆ ਦੀ, ਉਧਰ ਨੂੰ ਵੱਧ ਰਹੇ ਆ। ਸੋ ਸਾਡੇ ਸਿੱਖ ਨੌਜਵਾਨਾਂ ਨੂੰ ਪੋਲੀਟੀਕਲੀ ਐਕਟਿਵ ਹੋਣਾ ਚਾਹੀਦਾ, ਉਹਨਾਂ ਨੂੰ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਉਹਨਾਂ ਨੂੰ ਪਤਾ ਲੱਗੇ ਉਹ ਇਹਨਾਂ ਸਾਡੇ ਜਿਹੜੇ ਬੱਚੇ ਆ, ਜਨਰੇਸ਼ਨ ਆ, ਉਹ ਇੱਥੇ ਦੀ ਐਜੂਕੇਸ਼ਨ ਲੈ ਕੇ ਉਹ ਵੀ ਇਨਵੋਲਵ ਹੋਣ, ਇੰਟਰਨਸ਼ਿਪ ਦੇ ਵਿੱਚ ਕਾਂਗਰਸਮੈਨਾਂ ਦੇ ਆਫਿਸਾਂ ਦੇ ਵਿੱਚ ਕੰਮ ਕਰਨ। ਸੋ ਇਹ ਵੀ ਅਸੀਂ ਇੱਕ ਸੁਨੇਹਾ ਜਿਹੜੇ ਆਪਣੀ ਕੌਮ ਦੇ ਵਿੱਚ ਦੇਣਾ ਚਾਹੁੰਦੇ ਆ ਜੀ। ਕਿਸੇ ਵੀ ਭੁੱਲ ਲਈ ਮਾਫੀ ਚਾਹੁੰਦਾ ਹੋਇਆ। ਸੋ TV84 ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਕਵਰ ਕਰ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਕੌਮ ਨੂੰ ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈਆਂ ਕਿ ਅੱਜ ਸਾਡੇ ਇੱਥੇ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਵਾਈਟ ਹਾਊਸ ਦੇ ਵਿੱਚ, ਉੱਥੇ ਸਿੱਖਾਂ ਵੱਲੋਂ ਅਰਦਾਸ ਨਾਲ ਸ਼ੁਰੂ ਹੋਏਗਾ। ਉਹ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਗੁਰੂ ਘਰ ਪੈਨ ਹਿੱਲ ਦੇ ਸਾਡੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਵੱਲੋਂ ਅਰਦਾਸ ਹੋਵੇਗੀ। ਇਹ ਸਾਰੀ ਜਿਹੜਾ ਵੀ ਇਹ ਪ੍ਰੋਗਰਾਮ ਸਾਡੇ ਪੈਨ ਹਿੱਲ ਗੁਰੂ ਘਰ ਤੋਂ ਹੀ ਸ਼ੁਰੂ ਹੋਇਆ, ਪਰ ਇਹ ਸਾਰੀਆਂ ਸੰਗਤਾਂ ਦੀ ਹੈ ਤੇ ਨਾਲ ਹੀ ਹੈ। ਸਾਰੀਆਂ ਸੰਗਤਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਦੇ ਨਾਲ। ਇਸ ਨਾਲ ਹੀ ਦਾਸ ਵੱਲੋਂ ਭੁੱਲ ਚੁੱਕੇ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। The House will be in order. The prayer will be offered by guest chaplain, Head Granthi Singh from Pine Hill, New Jersey. Good morning. Let us pray. Ek oankar Satgur Prasad, one universal creator God, by the grace of the true Guru. Almighty God, Vaheguru, we call you by many names, but you are one. Keep your divine hand over the members of this house as they help steer the future of our great nation. Keep truth on our tongues, love in our hearts, and sound judgment in our minds.
remind us of our purpose to love and serve one another and create a more peaceful world. We ask from blessings unto all leaders as they work for the common good. Give all who govern this land humility, courage, integrity, and compassion. Release each one of us from ego so that we may serve selflessly. Help us remember that we belong to one family. Recognize the entire human race as one. We ask of the Almighty to also keep watch over our nation's protectors who work tirelessly day and night to ensure our safety and our freedom. You are everywhere, all are yours. Whatever is seen, O God, is your form. My Lord, you are what one. In the name of Nanak, find everlasting optimism with your will, Almighty God. May there be grace for the entire humanity. ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। Amen. The representative of the Sikh religion is going to lead our morning prayer, which is remarkable in itself. But given the events of the world over the last few weeks, particularly what happened in Canada, it's incredibly important to show how much part of the community are. You are as much of our country as anybody. And this is so symbolic that it is here today, that you'll show the strength of our country and those in the faith of their religion. Sir, this one question cooking all the time in my mind. What you know the story in Canada right now, right? Sure. And you see all the Sikh community standing here to prayer for the start of the session, right? So, in your experience, what do you think about the Sikh community all around? When any problem comes, the Sikh community in forward, run there and give their services to all the people, whatever the food and the COVID, what of the working. So, what is your opinion, especially from your heart, for the Sikh community? What happened in Canada is horrible by any measurement. The reports of it being perpetrated by another country on foreign soil, we have to get to the bottom of that to find out what happened. And if the reports are true, I think this takes those actions to a new level. But let's talk about the Sikh community in our community, in my community. You are a part of the community. You're the fabric. You are there each and every day. And the fact of the matter is our country was founded on religious freedoms. Whatever that religion is, we come together as one. E pluribus unum, out of many come one. And today, it's a special day for the Sikh community that they can show their love not only for their community, but for our country. Thank you so much. Let me ask you one question. Reading to us in the area, like yesterday, the news came from FBI in America at the 8th time, 50% are against US, and next number from the 6th with 11.4% of the total decline there on 6. So how is the Sikh community and the Congress can work together so we have less week time, total in America, especially Sikh community, very small minority. The
The idea of people being targeted for their fundamental right to believe in what they feel is appropriate, whatever the religion is. Obviously, the numbers attacking the Jewish members or you in the Sikh community, it's not American. It's anti-American. And the fact of the matter is, you should be able to do it without fear of your public safety and your life. And that is certainly not the case. So today even becomes more symbolic. And it's unfortunate that we had to wait this long for a Sikh to lead the prayer, but this turns the page, starts a new day that you are very much part of who we are, which is America. Thanks for coming. We have all the ladies from your area. Could you bring them for a minute? Whatever we can fit in here, we will do so. This is called multitasking. It's what we do every day. Okay. I need a couple of words from you, from the community to the congressman. Well, I think my heartfelt thanks to Donald, who's a personal friend for so many years. And he's been to our Gurdwara several years back. And I remember that when he came there, our relationship was new at that time. And he said, I have only 30 minutes. But when he came over there, we took him to, after the service, to the Langar Hall. And he sat there for a good 45 minutes talking to people. So he's a people's person. He is a good friend of Sikhs. And we thank you very much for doing this. This is the first time it's happening. Sikhs been here for 100 years, 100 plus years. And this is the first time the Sikh prayers is going to happen in the U.S. House chamber. Thank you very much for that. Well, thank you. Congressional caucus. We're very grateful for their leadership. The Congresswoman is on the Rules Committee and must leave in a minute to go up to the debate, but she did. We want to thank her for attending, and the floor is yours. Thank you. No, we just want to welcome everyone for this historic day, the first time to have a Sikh cleric open the floor in the House. We're so glad we were able to finally make it happen, because we tried and we've had COVID and we've had all kinds of other things get in the way. So very, very happy to welcome everyone to the Capitol. So glad to have so many of my constituents here as well. And unfortunately, I have to go up and participate in the debate that just started, but thank you so much for coming. We allow our members to come in and out, say their greetings to you, and make sure that we pay attention while we have the moment to have them here. We are also very grateful to have the co-chair of the Sikh Congressional Caucus, a man who has been a great partner with the entire community, both in California, where he lives and serves, and here in Washington, where for years he has taken on the leadership of the caucus and done great work for us. Congressman David Valdeo from California. David. Good morning, everyone. I appreciate everyone taking some time to be here today. This caucus was the caucus, the only caucus that I actually founded. It's one that I'm very proud of. A great group of people have been a part of this caucus for a number of years, and I've worked with a lot of you over the years, and I think we've accomplished some great things, but obviously there's always things going on in the world that the caucus has to be aware of and try to be supportive of. But today I think is with everything else going on in the Capitol, with potential government funding crisis, we're also very grateful that you guys are here, that we had the opportunity to honor the Sikh faith here on the House floor and be able to share with the world something that I've got to experience many times over the last few years when I come and visit a lot of the temples around the Central Valley. So I appreciate you guys taking some time to be here today. As you can imagine, this is probably one of the most hectic times we've had in a long time here in Washington. We're all going to be stuck here for a while, and we'll be sneaking in and out of a lot of meetings, trying to figure out a way to keep our government open and take care of our constituents to the best of our ability. So thank you all again for being here, and please enjoy your time here at the Capitol, and this is the People's House. So thank you. Thank you. Thank you very much. Congressman Pete Sessions from Texas. When I was here, Pete was my mentor as he led the House committee that worked with all of the new incoming members
and we became longtime friends. He was a significant leader in our conference and continues that. His focus now on a number of things on financial services, where he's the key Texan on one of the most important committees in the Congress. But most important, he is a real public servant and a great friend to Sikhs all across the country, and particularly in Texas. Congressman Pete Sessions. Pete? Congressman, thank you very much. A hearty welcome to each of you who've taken time not just to come to the Capitol, the United States Capitol, to be a part of what we have, not just Americanism, but a message to the world. And as the Sikh community well understands, your participation in not only making America a greater nation, but also including yourself and your families that have chosen to make America home. Today we recognized as the first Sikh religious leader to come on the floor of the House of Representatives today, and Don Norcross leading that effort to make sure that we not only welcome you, but understand by listening to you about the ideas which so many of you feel so strongly about, and that is not only your own safety, but that is that you came to America to be a part of making our country better. Do I believe that we are perfect? No. Are we still working together? Yes. But I would encourage each of you to have the faith and confidence, not only in yourself, but also your religious beliefs that are about peace and opportunity and love and the chance to make everyone's life better, is something that we strongly believe in also. So, you being here today, not just Don Norcross, not just David Valadeo, not just myself, but also Pat Meehan, have all taken a special interest to make sure that we are listening, not just to your leaders, but you today. New Jersey is home to many of you. I used to live in New Jersey a couple hundred years ago when I was when I was at the old what is called Bell Labs in New Jersey, and it was a high-tech area and one in which was leading the world in research and development of not just communications, but the ability to create new concepts and ideas. I was on the original team that won the Labs Team of the Year award for broadband. And I was proud to be, as a young man, on that team. I had colleagues who I'm sure, although we were not a religious organization at the Labs, I met many of your, what I'm sure were members of the Sikh community who were high-tech oriented, who were bright mathematicians, who understood concepts just as many of our leading edge, necessarily people who were from institutions such as Princeton and University of Chicago, and they were a part of that community. So I got to work with what I'm sure was members of your community, probably your grandfathers now. But please know this, that you being here in Washington is no mistake. It comes as a result of a concerted effort to put together an idea built around religious values, values of freedom and opportunity. And we're hearing stories that the community is going through, and it does distress us, and we will take the necessary responsibility to make sure that we're for freedom for everybody. So, on behalf of myself, and I think David Valadeo and this young man, David, who you're going to hear from in just a second, a great young member from New Jersey, we want to thank you very much, and most especially Prem Paul, for bringing the leadership ideas that he has to this important location, and that is our United States Congress. May God be with you. Thank you very much. Thank you, Congressman Sessions, for your leadership and your partnership. Today's celebration would not have been possible without the tremendous help
of our friend from New Jersey, Congressman Don Norcross. He has been a long-term friend to the Sikh community in New Jersey and has participated in a number of things of local importance to our friends there. But he also took the leadership in making sure that we did something which is historic. You know, today is the first time in the history of the United States that a Sikh priest has had an opportunity to say the opening prayer. And that is a remarkable thing, and that was only made possible by the hard work of Congressman Norcross. We tried this once before, and regrettably, it had to be postponed and redone, but his ability to stay with it and make sure that it was done is a great service to the entire community. So I want to express my own personal deep appreciation for all he does for the Sikh community, and particularly for allowing today's remarkable and historic event to take place. Congressman. Thanks for being here. And this is not a red or a blue issue. This is about who we are as a democracy and the ideals that the founding fathers and mothers came together to say religious freedom. And it's ironic that it's happening on a day that within the last 2 weeks, the events around the world, in particular in Canada, and that in our President's Day are people on a list that are to be dealt with in a very negative way. They are on the proverbial hit list. And that's why today is so symbolic, that we are one in this country, whatever your religious beliefs. And today, it's about the Sikh religion and what we experience today. Those who are up in the gallery and certainly down on the floor had that special moment, that e pluribus unum, out of many we are one. And I would just want to say thank you to members of the House who helped support this. We were able to bring this together, and I think it's a special day that, quite frankly, is historic. And on the actual prayer, we had the speaker signed it along with the chaplain. Quite frankly, a historic document that will go down in history, and that each day that we do this as one makes us a stronger country as one. So thank you. Thank you so much. I will start with the Sikh greeting. Waheguru Ji Ka Khalsa, Waheguru Ji Ki Fateh. We are extremely thankful to Congressman Donald Norcross and all other congressmen, who supported this effort to have the first Sikh prayer, first ever, in U.S. Congress, in U.S. House. I was telling earlier that Sikhs been here for more than 100 years, but this is the first time, this is the historic opportunity which has arrived upon us, and we are extremely thankful to all the congressional people, House Chaplain's office, especially Karen and the House Chaplain, that they make it happen. Also, I'm extremely thankful to Pat Meehan, who is our ex-chair of U.S. Congressional Caucus, and also the current co-chairs of Congressional Caucus, who has supported us in this effort. And also, I think I want to talk about, what happened to the Sikh community in the last couple of weeks, when it was a revelation for us, when it was actually a surprise that when we heard Prime Minister Trudeau talking on the floor of House of Commons in Canada and talking about that, how they have the evidence, which is human and communications evidence, that the assassination that took place of Hardeep Singh Nijjar in Canada, who was a Sikh nationalist who was asking for a referendum so that Sikh can vote whether they can have their own country or not. And that was targeted by Indian agencies. This is what he said, that we have
full proof on that, and eventually through the legal processes come through. And also I just want to make sure that everybody knows that India's National Investigative Agency, which is known as NIA, earlier in 2023 issued a hit list of 20 Sikhs, 20 Sikh diaspora Sikhs. Okay, some of them are here. There are 6 Sikh Americans on that list. Granthi Singh was on that list. And Paramjit Singh Panjwad, who was assassinated in Pakistan, was on that list. Avtar Singh Khanda in UK, who was eliminated a few months back, was also on that list. So we are really, really very concerned about what's going on in this world and what kind of image India has projected itself as largest democracy, which I think under Modi, since he became 2014, the Prime Minister of India, the whole game has changed. And it has become more like an authoritarian Hindu country. And what they were practicing over to the minorities over there in Indian land, okay, like Christians, Muslims, Sikhs, they are all being killed, lynched, their houses of worship being demolished. That is being exported now to North America and Western world. So which is a very scary thought. And I think I request, okay, we are at the right place, that we should look into that. I heard we have requested, okay, there should be briefings, and there's members over here who are on the Intelligence Committee, Homeland Security Committee, and if they can look into that and bring in Sikhs, okay, who have been affected with this, that would be really okay. We want that the message of this goes to the rest of the world. With that, I will conclude, and thank you very much, Congressman Donald Norcross, and that me and all other congressmen, okay, who have supported us in this effort. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜੋ ਸਾਡੀ ਈਸਟ ਕੋਸਟ ਦੇ ਕਰੀਬ ਗੁਰਦੁਆਰਿਆਂ ਦੇ ਪ੍ਰਬੰਧਕ ਸੰਗਤਾਂ ਜਿਹੜੀਆਂ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਵਿੱਚ ਆਪਾਂ ਖੜੇ ਆ, ਜਿੱਥੇ ਅੱਜ ਸਾਡੇ ਜਿਹੜੇ ਕਾਂਗਰਸਮੈਨ ਜਿਹੜੇ ਨੁਮਾਇੰਦਾ ਚੁਣੇ ਹੋਏ ਆ ਅਲੱਗ-ਅਲੱਗ ਸਟੇਟਾਂ ਤੋਂ, ਉਹਨਾਂ ਨੇ ਇਸ ਕਾਰਜ ਵਾਸਤੇ ਸਪੋਰਟ ਕੀਤੀ ਆ। ਤੇ ਅੱਜ ਅਰਦਾਸ ਜਿਹੜੀ ਆ ਸਮੂਹ ਸ਼ਹੀਦਾਂ ਨੂੰ ਡੈਡੀਕੇਟ ਕੀਤੀ ਗਈ ਆ, ਜੋ ਸਾਡੇ ਪੰਥ ਵਾਸਤੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਉਹ ਸ਼ਹੀਦ ਭਾਵੇਂ ਪੁਰਾਤਨ ਹੋਣ, ਭਾਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਹੋ ਰਹੀਆਂ ਆ, ਤਾਂ ਇਹ ਜਿਹੜਾ ਮੈਸੇਜ ਆ ਸਪੈਸ਼ਲੀ ਅਸੀਂ ਉਹਨਾਂ ਤਾਕਤਾਂ ਨੂੰ ਦੇਣਾ ਚਾਹੁੰਦੇ ਆ ਜਿਹੜੇ ਸਾਨੂੰ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਤੁਸੀਂ ਮੀਡੀਆ ਦੇ ਵਿੱਚ ਦੇਖਦੇ ਹੋ, ਸਪੈਸ਼ਲੀ ਜਿਹੜਾ ਇੰਡੀਅਨ ਗੋਦੀ ਮੀਡੀਆ ਹੈ, ਕਿ ਅਸੀਂ ਇਹ ਕੰਟਰੀਆਂ ਦੇ ਕਾਨੂੰਨ ਸਾਨੂੰ ਅਲਾਉ ਕਰਦੇ ਆ। ਇਹਨਾਂ ਕੰਟਰੀਆਂ ਦੇ ਕਾਨੂੰਨ ਜਿਹੜੇ ਆ ਉਹ ਸਾਨੂੰ ਪੀਸਫੁਲ ਤਰੀਕੇ ਨਾਲ ਆਪਣੀ ਗੱਲ ਜਿਹੜੀ ਆਪਣੀ ਮੁਹਿੰਮ ਜਿਹੜੀ ਆ ਕੌਮੀ ਖਾਲਿਸਤਾਨ ਦੀ ਵੀ ਉਹ ਵੀ ਅਸੀਂ ਚਲਾਉਂਦੇ ਆ। ਤਾਂ ਅੱਜ ਦਾ ਜਿਹੜਾ ਮੈਸੇਜ ਆ ਉਹ ਕੁੱਲ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਅਨ ਸਿਸਟਮ ਨੂੰ ਜਿਹੜਾ ਹੈਗਾ ਆ ਕਿ ਅਸੀਂ ਇਹਨਾਂ ਨੂੰ ਤੁਸੀਂ ਖਾਲਿਸਤਾਨੀ ਸਮਝ ਲਓ। ਅੱਜ ਜਿੰਨੇ ਅਸੀਂ ਆਏ ਹੋਏ ਆ, ਮੈਂ ਖੁਦ ਖਾਲਿਸਤਾਨੀ ਆ, ਪਰ ਅਸੀਂ ਜਿਹੜਾ ਪੀਸਫੁਲ ਤਰੀਕੇ ਦੇ ਵਿੱਚ ਆਪਣੀ ਕੰਪੇਨ ਜਿਹੜੀ ਮੁਹਿੰਮ ਕੁੱਲ ਦੁਨੀਆ ਦੇ ਵਿੱਚ ਚਲਾ ਰਹੇ ਆ। ਤੇ ਅਸੀਂ ਜਿੱਥੇ ਅਮਰੀਕਨ ਸਿਸਟਮ ਸਰਕਾਰ ਦਾ ਜਿੰਨੇ ਕਾਂਗਰਸਮੈਨ ਅੱਜ ਜਿਨ੍ਹਾਂ ਨੇ ਸਪੋਰਟ ਕੀਤਾ ਅਰਦਾਸ ਨੂੰ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉੱਥੇ ਨਾਲ ਜਸਟਿਨ ਟਰੂਡੋ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ, ਜਿਨ੍ਹਾਂ ਨੇ ਐਕਸਪੋਜ਼ ਕੀਤਾ, ਉਹਨਾਂ ਨੂੰ ਨੰਗੇ ਕੀਤਾ ਇੰਡੀਅਨ ਹਕੂਮਤ ਦੇ ਜਿਹੜੀਆਂ ਕਿਲਿੰਗ ਜਿਹੜੀਆਂ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਹੋਏ ਆ ਕੈਨੇਡਾ ਦੇ ਵਿੱਚ। ਸੋ ਇਹ ਅਰਦਾਸ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਆ ਜੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਪੰਜਾਬ ਤੋਂ ਦੇਖਦੇ ਹਾਂ, ਬਾਈ ਦੀਪ ਸਿੱਧੂ, ਉਹਨਾਂ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਜਿਹੜਾ ਪਲੇਅਰ ਸੀ, ਉਹਨਾਂ ਨਾਲ ਇਨਕਰੇਜ ਹੁੰਦੇ ਆ ਸਾਡੇ ਸਿੱਖ ਯੂਥ ਨੌਜਵਾਨ ਨਸ਼ਿਆਂ ਤੋਂ ਦੂਰ ਕਿਵੇਂ ਰੱਖਣਾ ਆ। ਇੱਕ ਨੌਜਵਾਨ ਆਪਣਾ ਸਰੀਰ ਕਿਵੇਂ ਕਮਾਉਂਦਾ ਐਕਸਰਸਾਈਜ਼ ਦੇ ਨਾਲ, ਉਹ ਦੂਜੇ ਨੌਜਵਾਨਾਂ ਵਾਸਤੇ ਕਿਵੇਂ ਪ੍ਰੇਰਨਾ ਸਰੋਤ ਬਣਦਾ ਆ। ਉਹਨਾਂ ਨੌਜਵਾਨਾਂ ਨੂੰ ਵੀ ਅਸੀਂ ਸਮਝਦੇ ਵੀ ਭਾਰਤੀ ਸਿਸਟਮ ਨੇ ਉਹਨਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਫਿਰ ਭਾਈ ਪਰਮਜੀਤ ਸਿੰਘ ਪੰਜਵਾੜ
ਅਵਤਾਰ ਸਿੰਘ ਖੰਡਾ ਤੇ ਹੁਣ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਕਿ ਸਾਡੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਇਹ ਸਾਰੀਆਂ ਕਿਲਿੰਗ ਇੰਡੀਅਨ ਸਿਸਟਮ ਨੇ ਸਾਡੀਆਂ ਸਿੱਖ ਨੌਜਵਾਨਾਂ ਦੀਆਂ ਕਰਵਾਈਆਂ। ਔਰ ਹੋਰ ਵੀ ਬਹੁਤ ਥ੍ਰੈਟਿੰਗ ਜਿਹੜੀਆਂ ਸੋਸ਼ਲ ਮੀਡੀਆ ਥਰੂ ਜਾਂ ਉਹਨਾਂ ਨੇ ਜਿਹੜੀਆਂ NIA ਨੇ ਲਿਸਟਾਂ ਜਾਰੀ ਕੀਤੀਆਂ ਆ, ਉਹਦੇ ਵਿੱਚ ਕਾਫੀ ਸਾਰੇ ਨਾਂ ਆ। ਇਹ ਥ੍ਰੈਟਿੰਗ ਜਿਹੜੀ ਸਾਡੇ ਨੌਜਵਾਨਾਂ ਨੂੰ, ਸਾਡੇ ਸਿੱਖ ਐਕਟਿਵਿਸਟ ਨੂੰ ਜਿਹੜੀ ਹੈਗੀ ਆ, ਪਰ ਇਹ ਮੈਸੇਜ ਕੁੱਲ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਆ ਵੀ ਸਾਨੂੰ ਘਬਰਾਉਣ ਦੀ ਲੋੜ ਨਹੀਂ। ਇਹ ਖਾਲਿਸਤਾਨ ਦਾ ਸ਼ਬਦ ਜਿਹੜਾ ਹਊਆ ਬਣਾਇਆ ਹੋਇਆ, ਅਸੀਂ ਖਾਲਿਸਤਾਨੀ ਅੱਜ ਅਮਰੀਕਾ ਦੀ ਕੈਪੀਟਲ ਹਿੱਲ ਪਾਰਲੀਮੈਂਟ ਦੇ ਅੰਦਰ ਖੜੇ ਆ, ਅਰਦਾਸ ਹੋਈ ਆ ਔਰ ਇੱਥੇ ਇਹ ਕੰਟਰੀਆਂ ਦੇ ਕਾਨੂੰਨ ਸਾਨੂੰ ਅਲਾਓ ਕਰਦੇ ਆ ਕਿ ਤੁਸੀਂ, ਇਹ ਕੋਈ ਧੱਕਾ ਨਹੀਂ ਹੈਗਾ ਜਿਵੇਂ ਇੰਡੀਆ ਝੂਠੇ ਪੁਲਿਸ ਮੁਕਾਬਲੇ ਕਰਾ ਕੇ ਸਿੱਖਾਂ ਦੀ ਜੈਨੋਸਾਈਡ, ਮੁਸਲਮਾਨਾਂ ਦੀ ਜੈਨੋਸਾਈਡ ਗੁਜਰਾਤ ਦੇ ਵਿੱਚ, ਜਾਂ ਹੁਣ ਰੀਸੈਂਟਲੀ ਮਨੀਪੁਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਵੇਂ ਉੱਥੇ ਕ੍ਰਿਸਚਨਾਂ ਦੇ ਨਾਲ ਜਾਂ ਦੂਜੇ ਧਰਮਾਂ ਦੇ ਲੋਕਾਂ ਨਾਲ ਬਲਾਤਕਾਰ ਹੋ ਰਹੇ ਆ, ਰੇਪ ਹੋ ਰਹੇ ਆ। ਉਹੀ ਕੰਮ ਇਹਨਾਂ ਨੇ ਸਾਡੇ ਨਾਲ ਜੂਨ 1984 ਦੇ ਵਿੱਚ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਕੀਤਾ ਸੀ। ਤੇ ਅੱਜ ਅਸੀਂ ਇਹ ਵੀ ਕਹਿੰਦੇ ਵੀ ਇੰਡੀਆ ਨੂੰ ਇੱਕ ਅੱਤਵਾਦੀ ਕੰਟਰੀ ਐਲਾਨਣਾ ਚਾਹੀਦਾ ਆ ਇਹਨਾਂ ਸਰਕਾਰਾਂ ਨੂੰ। ਇਹ ਮੈਸੇਜ ਕਲੀਅਰ ਆ ਕਿ ਸਾਨੂੰ ਆਪਣੀ ਮੁਹਿੰਮ ਜਿਹੜੀ ਹੋਰ ਜਦੋਜਹਿਦ ਠੋਕ ਕੇ ਵਿਦੇਸ਼ਾਂ ਵਿੱਚੋਂ ਕੰਪੇਨ ਜਿਹੜੀ ਆ ਉਹ ਖਾਲਿਸਤਾਨ ਦੇ ਸੰਬੰਧ ਵਿੱਚ ਚਲਾਉਣੀ ਚਾਹੀਦੀ ਆ। ਸੋ ਅਸੀਂ ਧੰਨਵਾਦ ਕਰਦੇ ਹਾਂ ਅਮਰੀਕਨ ਸਰਕਾਰ ਦਾ ਔਰ ਸਮੂਹ ਸ਼ਹੀਦਾਂ ਨੂੰ ਅਸੀਂ ਅੱਜ ਪ੍ਰਣਾਮ ਕਰਦੇ ਹਾਂ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਅੱਜ ਉਹਨਾਂ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੋਏ ਹਾਂ, ਅਰਦਾਸ ਕੀਤੀ ਆ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਜਿੱਥੇ ਪੂਰੀ ਅਮਰੀਕਾ ਤੋਂ ਚੁਣੇ ਹੋਏ ਨੁਮਾਇੰਦੇ ਬੈਠਦੇ ਆ। ਸੋ ਇਹ ਮੈਸੇਜ ਸਾਰੇ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਆ, ਘਬਰਾਓ ਨਾ, ਡਰੋ ਨਾ। ਜਿੰਨੀਆਂ ਮਰਜ਼ੀ ਲਿਸਟਾਂ NIA ਬਣਾ ਲਵੇ ਇੰਡੀਅਨ ਹਕੂਮਤ, ਪਰ ਇੱਕ ਦਿਨ ਕੌਮੀ ਘਰ ਖਾਲਿਸਤਾਨ ਬਣਨਾ ਆ। ਉਹ ਭਾਰਤੀ ਕਬਜ਼ੇ ਦੇ ਵਿੱਚ ਜਿਹੜਾ ਪੰਜਾਬ ਆ ਉਹ ਆਜ਼ਾਦ ਹੋ ਕੇ ਰਹਿਣਾ ਆ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ। ਸੋ ਜਿੰਨੇ ਅੱਜ ਵੀਰ ਜੁੜੇ ਆ, ਮੇਰਾ ਨਾਮ ਹਿੰਮਤ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦਾ ਮੈਂ ਕੋਆਰਡੀਨੇਟਰ ਆ। ਸੋ ਸਾਰੀ ਪੰਥ ਨੂੰ ਮੈਸੇਜ ਆ ਵੀ ਸਾਰੇ ਜਾਣੇ ਰਲ ਕੇ ਪੰਥ ਵਾਸਤੇ, ਬਿਹਤਰੀ ਵਾਸਤੇ ਕੰਮ ਕਰੋ। ਭਾਈ ਹਰਜਿੰਦਰ ਸਿੰਘ ਜਿਹੜੇ ਸਾਡੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਆ, ਭਾਈ ਯੁਵਰਾਜ ਸਿੰਘ ਹੋਣੀ, ਇਹਨਾਂ ਨੇ ਐਫਰਟ ਕੀਤਾ। ਤੋਂ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਵੀ ਆਏ ਹੋਏ ਆ ਕੈਲੀਫੋਰਨੀਆ ਤੋਂ। ਸੋ ਸਾਰਿਆਂ ਦਾ ਧੰਨਵਾਦ। ਸੋ ਅਖੀਰ ਦੇ ਵਿੱਚ ਮੈਂ ਕਹਿਣਾ ਚਾਹਾਂਗਾ, ਖਾਲਿਸਤਾਨ ਜਿੰਦਾਬਾਦ। Today is a very great day. Today is a very lovely day. We had our first Sikh Adas today, and yeah, we will definitely continue it. There's more to come. ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਦੇ ਕਥਨ ਅਨੁਸਾਰ ਅੱਜ 29 ਸਤੰਬਰ 2023 ਦੇ ਵਿੱਚ US ਕਾਂਗਰਸ ਵਾਸ਼ਿੰਗਟਨ DC ਦੇ ਵਿੱਚ ਸਿੱਖਾਂ ਦੀ ਅਰਦਾਸ ਕੀਤੀ ਗਈ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪਾਰਲੀਮੈਂਟ ਹੁੰਦਾ, ਇਸ ਤਰ੍ਹਾਂ ਅਮਰੀਕਾ ਦੇ ਵਿੱਚ US ਕਾਂਗਰਸ ਕਹਿੰਦੇ ਆ, ਜਿਹਦੇ ਵਿੱਚ 535 ਮੈਂਬਰ ਹੁੰਦੇ ਨੇ, 100 ਸੈਨੇਟਰ ਹੁੰਦੇ ਨੇ ਤੇ 435 ਜਿਹੜੇ ਕਾਂਗਰਸਮੈਨ ਹੁੰਦੇ ਨੇ। ਉਹਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕ੍ਰਿਸਚੀਅਨ ਧਰਮ ਦੇ ਨਾਲ ਦੇ ਵਿੱਚ ਅਰਦਾਸ ਸ਼ਬਦ ਦੇ ਮੁਤਾਬਕ ਉਹ ਸ਼ੁਰੂ ਕਰਦੇ ਆ। ਇਸੇ ਤਰ੍ਹਾਂ ਅੱਜ ਸਿੱਖ ਕੌਮ ਦੀ ਹਿਸਟਰੀ ਦੇ ਵਿੱਚ ਤੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਤਿਹਾਸ ਰਚਿਆ ਗਿਆ ਕਿ ਸਿੱਖਾਂ ਦੀ ਅਰਦਾਸ ਦੇ ਨਾਲ ਉਹ ਸੈਸ਼ਨ ਜਿਹੜਾ ਅੱਜ ਸਟਾਰਟ ਹੋਇਆ। ਤੇ ਮੈਂ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਪੰਥ ਤੇਰੇ ਦੀਆਂ ਗੂੰਜਾਂ ਅੱਜ US ਕਾਂਗਰਸ ਦੇ ਵਿੱਚ ਵੀ ਬਹੁਤ ਸਤਿਕਾਰ ਦੇ ਨਾਲ ਪੈ ਰਹੀਆਂ ਨੇ। ਸੋ ਬਹੁਤ-ਬਹੁਤ ਵਧਾਈ ਸਾਰੀ ਸਿੱਖ ਕੌਮ ਨੂੰ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ, ਪ੍ਰਗਟ ਪਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਸਾਜਿਆ ਪੰਥ ਅੱਜ ਵਾਸ਼ਿੰਗਟਨ ਕੈਪੀਟਲ ਦੇ ਵਿਖੇ ਅਰਦਾਸ ਕਰਨ ਲਈ, ਸਤਿਗੁਰਾਂ ਅੱਗੇ ਪ੍ਰੇਅਰ ਕਰਨ ਲਈ ਪਹੁੰਚਿਆ। ਖਾਲਸੇ ਦੇ ਬੋਲ ਬਾਲੇ ਜੁਗੋ ਜੁਗ ਅਟਲ ਹੋ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਅੱਜ ਉਹਨਾਂ ਮੁਕੱਦਸਾਂ ਤੇ ਪਹੁੰਚੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਵਰਲਡ ਨੂੰ ਰਨ ਕਰਨ ਵਾਲੀ ਅਮਰੀਕਾ ਦੀ ਪੋਲਿਟਿਕਸ ਜੋ ਕਿ ਜਿੱਥੋਂ ਚੱਲਦੀ ਹੈ, ਉੱਥੇ ਅੱਜ ਸਾਰੀਆਂ ਸੰਗਤਾਂ ਨੂੰ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਅਪਾਰ ਬਖਸ਼ਿਸ਼ ਹੈ ਕਿ ਆਪਣੀ ਕੌਮ ਨੂੰ ਦਰ ਘਰ ਬਖਸ਼ੇ ਤੇ ਕੌਮ ਦੀ ਚੜ੍ਹਦੀ ਕਲਾ ਦੁਨੀਆ ਦੇ ਵਿੱਚ ਹੋਵੇ।
ਸੋ ਅੱਜ ਜਿੰਨੇ ਵੀ ਸਿੰਘ ਤੇ ਉਹਨਾਂ ਦੇ ਨਾਲ ਸਾਥ ਦੇਣ ਵਾਸਤੇ ਕਾਂਗਰਸਮੈਨ, ਸੈਨੇਟਰ ਸਭਨਾਂ ਨੇ ਇੱਕ ਹਾਊਸ ਦੇ ਵਿੱਚ ਇੱਕ ਬੜੀ ਇਤਿਹਾਸਕ ਦਿਨ ਹੈ ਸਿੱਖ ਕੌਮ ਵਾਸਤੇ। ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਪਾਤਸ਼ਾਹ ਇੱਦਾਂ ਹੀ ਕੌਮ ਨੂੰ ਆਪਣਾ ਘਰ-ਬਾਰ ਬਖਸ਼ਣ, ਕੌਮ ਦੀ ਚੜ੍ਹਦੀ ਕਲਾ ਹੋਵੇ, ਹਰ ਮੈਦਾਨ ਫਤਿਹ ਹੋਵੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਜਰਨੈਲ ਰਾਜ ਭਾਗ ਜਿਨ੍ਹਾਂ ਨੇ ਸਿੱਖ ਕੌਮ ਦੀ ਝੋਲੀ ਪਾਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਮੂਹ ਈਸਟ ਕੋਸਟ ਦੀਆਂ ਪਹੁੰਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਕਿਉਂਕਿ ਅੱਜ ਜਿਹੜਾ ਇੱਕ ਹਿਸਟਰੀ ਸਿਰਜੀ ਗਈ ਹੈ, ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਇਤਿਹਾਸ ਵਿੱਚ ਵੀ ਲਿਖੀ ਜਾਣੀ ਵੀ ਨਿਊਯਾਰਕ ਦੇ ਤੇ ਟਰਾਈ ਸਟੇਟ ਦੇ ਸਮੂਹ ਸਿੰਘਾਂ ਨਾਲ ਇਕੱਠੇ ਹੋ ਕੇ ਕਿੱਦਾਂ ਉਹ ਆਪਣੀ ਅਰਦਾਸ ਅੱਜ ਕਰਵਾਈ ਤੇ ਸ਼ਾਮਲ ਹੋਏ। ਤੇ ਮੈਂ ਇਹੀ ਇੱਥੋਂ ਸੰਦੇਸ਼ ਦੇਣਾ ਚਾਹੁੰਦਾ ਹਾਂ, ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਰਜ ਵਾਸ਼ਿੰਗਟਨ ਜਿਨ੍ਹਾਂ ਨੇ ਲੀਡ ਕੀਤੀ ਸੀ ਜਦੋਂ ਇੱਥੇ ਬ੍ਰਿਟਿਸ਼ ਤੋਂ ਆਜ਼ਾਦੀ ਲਈ, ਉਹਨਾਂ ਨੇ ਵੀ ਉਸ ਟਾਈਮ ਲੜਾਈ ਕਰਕੇ, ਕਿਉਂਕਿ ਉਦੋਂ ਸਮਾਂ ਹੀ ਇੱਦਾਂ ਦਾ। ਪਰ ਅੱਜ ਕੱਲ੍ਹ ਜਿਹੜਾ ਇੱਕ ਡੈਮੋਕ੍ਰੇਟ ਸਮਾਂ ਹੈ, ਜੋ ਵੀ ਕੋਈ ਲਹਿਰ ਪੈਦਾ ਕਰਨੀ, ਜੋ ਵੀ ਲੜਾਈ ਕਰਨੀ ਹੈ, ਅਸੀਂ ਲੋਕਤੰਤਰਕ ਢੰਗ ਦੇ ਨਾਲ ਲਹਿਰ ਪੈਦਾ ਕਰਕੇ ਆਪਣਾ ਖਾਲਸਾ ਰਾਜ ਭਾਗ ਬਣਾਉਣਾ ਹੈ, ਜਿਹਦੀ ਸਾਡੇ ਪਾ ਮਿਸਾਲ ਹੈ ਵੀ ਸਰਕਾਰੀ ਖਾਲਸਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਮਿਨੋਰਟੀ ਨੂੰ ਵੀ ਪੂਰੀ ਬਰਾਬਰਤਾ ਦਿੱਤੀ ਗਈ ਸੀ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਖਾਲਸਾ ਰਾਜ ਸਾਡਾ ਖਾਲਿਸਤਾਨ ਬਣੂਗਾ, ਉੱਥੇ ਵੀ ਸਾਰਿਆਂ ਨੂੰ ਸਤਿਕਾਰ ਦਿੱਤਾ ਜਾਵੇਗਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਨੂੰ ਵੀ ਕੋਈ ਫਾਂਸੀ ਦੀ ਸਜ਼ਾ ਨਹੀਂ ਹੋਈ ਸੀ। ਸੋ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਰ ਇੱਕ ਦੇਸ਼ ਵਿੱਚ ਜਿੱਥੇ ਵੀ ਕੋਈ ਵੱਸਦਾ ਉਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਕੰਮ ਕਰੋ, ਸਹਿਯੋਗ ਦਿਓ। ਸਭੇ ਸਾਂਝੀ ਵਾਲਸ ਦੇਣ, ਕੋਈ ਨਾ ਦਿਸੇ ਬਾਹਰ ਜੀਓ। ਇਸ ਸਟੇਜ ਤੇ ਪਹਿਰਾ ਹੁੰਦੇ ਹੋਏ ਇਕੱਠੇ ਹੋ ਕੇ ਚੱਲੀਏ। ਸਭਨਾਂ ਦਾ ਧੰਨਵਾਦ। ਮੈਂ ਆਪਣੇ ਵੱਲੋਂ ਸਮੂਹ ਮੀਡੀਆ, ਬਾਰ ਟੀਵੀ, 84 ਟੀਵੀ, ਜਸ ਪੰਜਾਬੀ ਟੀਵੀ, ਜੋ ਨੇ ਵੀ ਗਲੋਬਲ ਜਿਹੜੇ ਵੀ ਅੱਜ ਇੱਥੇ ਪਹੁੰਚ ਗਏ, ਜਿਨ੍ਹਾਂ ਨੇ ਸਾਡਾ ਸੰਦੇਸ਼ਾ ਵਰਲਡ ਵਾਈਡ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਕੈਪੀਟਲ ਹਿੱਲ ਵਿੱਚ ਅਮਰੀਕਾ ਦੇ ਈਸਟ ਕੋਸਟ ਤੋਂ ਸਾਰੇ ਸਿੱਖ ਜਿਹੜੇ ਨੁਮਾਇੰਦੇ ਨੇ, ਜੋ ਆਗੂ ਨੇ, ਇੱਥੇ ਇਕੱਠੇ ਹੋਏ ਆ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਨਾਲ TV84 ਗਲੋਬਲ ਐਂਡ ਜਸਟ ਬਾਜ ਟੀਵੀ ਵਾਲੇ ਜਿਹੜੇ ਨੇ ਸਾਰੀ ਕਵਰੇਜ ਕਰ ਰਹੇ ਨੇ, ਔਰ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਇਹ ਖੜੇ ਹੁੰਦੇ ਨੇ। ਸਾਡੇ 'ਚ ਨਿਊ ਜਰਸੀ ਤੋਂ ਕਾਂਗਰਸਮੈਨ ਨਾਲ, ਨਾਨ ਕ੍ਰਾਸ, ਪੈਂਸਿਲਵੇਨੀਆ ਤੋਂ, ਟੈਕਸਸ ਤੋਂ ਔਰ ਹੋਰ ਕਈ ਜਿਹੜੇ ਨੇ ਕਾਂਗਰਸਮੈਨ, ਉਹਨਾਂ ਨੇ ਸਾਨੂੰ ਅੱਜ ਸਪੈਸ਼ਲ ਸੱਦਾ ਦਿੱਤਾ ਸੀ ਕਿ ਕਾਂਗਰਸ ਹਾਊਸ ਦੇ ਵਿੱਚ ਸਿੱਖ ਅਰਦਾਸ ਕੀਤੀ ਜਾਏ। ਔਰ ਜਦੋਂ ਅਸਾਂ ਆਪਣਾ ਸੰਦੇਸ਼ ਦਿੱਤਾ ਅਰਦਾਸ ਦੇ ਰਾਹੀਂ ਵੀ ਅਸੀਂ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ, ਸੁੱਖ ਸ਼ਾਂਤੀ ਮੰਗਦੇ ਹਾਂ ਔਰ ਸਭ ਦਾ ਭਲਾ ਚਾਹੁੰਦੇ ਹਾਂ, ਅਸੀਂ ਇੱਕ ਰੱਬ ਨੂੰ ਮੰਨਦੇ ਹਾਂ, ਤੇ ਉਹਨਾਂ ਤਾੜੀਆਂ ਦੇ ਨਾਲ ਸਾਡਾ ਬਹੁਤ ਹੀ ਮਾਣ ਸਤਿਕਾਰ ਕੀਤਾ ਔਰ ਖੁਸ਼ੀ ਪ੍ਰਗਟਾਈ। ਅੱਜ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ, ਜੋ ਭਾਈ ਹਰਦੀਪ ਸਿੰਘ ਨਿੱਜਰ ਜੋ ਕੈਨੇਡਾ ਦੀ ਧਰਤੀ ਉੱਤੇ ਇੰਡੀਅਨ ਏਜੰਸੀਆਂ ਦੇ ਵੱਲੋਂ ਉਹਦਾ ਕਤਲ ਕੀਤਾ ਗਿਆ ਸੀ, ਤੇ ਉਹਨਾਂ ਨੇ ਇਹ ਗੱਲ ਕਹੀ, ਸਾਨੂੰ ਜਿਹੜੀ ਹੈ ਇਸ਼ੋਰ ਕਰਵਾਇਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਤੁਸੀਂ ਸਾਡੇ ਗੁੱਡ ਸਿਟੀਜ਼ਨ ਹੋ, ਤੁਸੀਂ ਸਾਡੇ ਮਿੱਤਰ ਹੋ, ਤੁਸੀਂ ਇੱਕ ਰੱਬ ਨੂੰ ਮੰਨਣ ਵਾਲੇ ਹੋ, ਤੁਹਾਨੂੰ ਕਿਸੇ ਗੱਲ ਦਾ ਡਰਾਵਾ ਨਹੀਂ, ਤੁਸੀਂ ਜਿਹੜੇ ਆਜ਼ਾਦ ਮੁਲਕ 'ਚ ਰਹਿ ਰਹੇ ਹੋ। ਤਾਂ ਸਾਨੂੰ ਇਹਨਾਂ ਨੇ ਬਹੁਤ ਹੀ ਹੌਸਲਾ ਅਫਜ਼ਾਈ ਦਿੱਤੀ ਹੈ, ਅਸੀਂ ਉਹਨਾਂ ਦਾ ਧੰਨਵਾਦ ਕੀਤਾ ਹੈ। ਇੱਥੇ ਮੈਂ ਆਪਣੇ ਵੱਲੋਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਇੱਥੇ ਨੁਮਾਇੰਦੇ ਆਏ ਨੇ ਉਹਨਾਂ ਦਾ, ਔਰ ਕਾਂਗਰਸਮੈਨ ਜਿੰਨੇ ਇੱਥੇ ਸਾਨੂੰ ਉਹਨਾਂ ਨੇ ਮਾਣ ਸਤਿਕਾਰ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਖਾਸ ਕਰਕੇ ਜਿਹੜੇ ਸਾਡੇ ਨਿਊ ਜਰਸੀ ਤੋਂ ਸਾਡੇ ਨਾਲ ਮਿੱਤਰ ਸਾਡੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਪੀਟਲ ਤੇ US ਹਾਊਸ ਦੇ ਵਿੱਚ ਜਿਹੜੀ ਸਿੱਖ ਪ੍ਰੇਅਰ ਆ ਉਹ ਹੋਈ ਆ, ਜਿਹਨੂੰ ਆਪਾਂ ਅਰਦਾਸ ਕਹਿ ਸਕਦੇ ਹਾਂ। ਔਰ ਭਾਈ ਸਾਹਿਬ ਨੇ ਜਿਹੜੀ ਅਰਦਾਸ ਕਰਕੇ ਜਿਹੜਾ ਅੱਜ ਦਾ ਸੈਸ਼ਨ ਸੀਗਾ ਉਹ ਸ਼ੁਰੂ ਕੀਤਾ। ਸਾਡੇ ਵਾਸਤੇ ਇਹ ਇੱਕ ਇਤਿਹਾਸਕ ਦਿਨ ਹੈ ਕਿ ਅੱਜ ਜਿਹੜਾ ਅੱਜ ਦਾ ਸੈਸ਼ਨ ਹੈ ਕਾਂਗਰਸ ਦਾ, ਸਪੀਕਰ ਨੇ ਜਦੋਂ ਸ਼ੁਰੂ ਕੀਤਾ ਉਹ ਅਰਦਾਸ ਦੇ ਨਾਲ
ਉਹ ਸ਼ੁਰੂ ਹੋਇਆ ਤੇ ਇਹ ਦਿਨ ਸਾਡੇ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਕਿਉਂਕਿ ਇਸ ਲਈ ਅਸੀਂ ਆਇਡੈਂਟੀਟੀ ਕ੍ਰਾਈਸਿਸ ਵਿੱਚੋਂ ਹੋਰ ਕਈ ਤਰ੍ਹਾਂ ਦੇ ਕ੍ਰਾਈਸਿਸ ਵਿੱਚੋਂ ਦੀ ਗੁਜ਼ਰ ਰਹੇ ਹਾਂ। ਜਿਵੇਂ ਕਿ ਕੈਨੇਡਾ ਦੇ ਵਿੱਚ ਸਾਡੇ ਇੱਕ ਸਤਿਕਾਰਯੋਗ ਵੀਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ, ਔਰ ਅਮਰੀਕਾ ਦੇ ਵਿੱਚ ਕੁਝ ਚੋਣਵੇਂ ਸਿੱਖ ਆਗੂਆਂ ਨੂੰ ਜਿਵੇਂ ਕਿ FBI ਨੇ ਦੱਸਿਆ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਇਹ ਸਾਰੇ ਸਿਲਸਿਲੇ ਦੇ ਵਿੱਚ ਵੀ ਸਾਨੂੰ ਇੱਥੋਂ ਦੇ ਜਿਹੜੇ ਮੈਂਬਰ ਆਫ ਕਾਂਗਰਸ ਨੇ, ਸਾਡੇ ਕੋ-ਚੇਅਰ ਨੇ ਅਤੇ ਜਾਂ ਹੋਰ ਮੈਂਬਰ ਆਫ ਕਾਂਗਰਸ ਨੇ, ਉਹਨਾਂ ਨੇ ਸਾਨੂੰ ਪਿਛਲੇ 2-3 ਦਿਨ ਤੋਂ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ। ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਇਸ ਘੜੀ ਦੇ ਵਿੱਚ ਤੁਹਾਡੇ ਨਾਲ ਹਾਂ, ਔਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣ ਦਾ ਯਤਨ ਕੀਤਾ ਕਿ ਜਿਹੜੀ ਇੱਕ ਅਮਰੀਕੀ ਸਿਟੀਜ਼ਨ ਨੂੰ, ਡਿਊਅਲ ਸਿਟੀਜ਼ਨ ਨੂੰ ਜਿਹੜੀ ਥ੍ਰੈਟ ਆ, ਉਹ ਇਕੱਲੇ ਸਿਟੀਜ਼ਨ ਨੂੰ ਥ੍ਰੈਟ ਨਹੀਂ ਹੈਗੀ, ਇਟਸ ਥ੍ਰੈਟ ਟੂ ਅਮਰੀਕਾ। ਸੋ ਉਹਨਾਂ ਨੇ ਸਾਡੀ ਗੱਲ ਨੂੰ ਪ੍ਰਵਾਨ ਕਰਦੇ ਹੋਏ ਇੱਥੋਂ ਦੇ ਜਿਹੜੇ ਲਾਅ ਇਨਫੋਰਸਮੈਂਟ ਹੈ ਉਹਨਾਂ ਨੂੰ ਅਲਰਟ ਕਰ ਰਹੇ ਨੇ, ਔਰ ਸਾਨੂੰ ਕਾਂਗਰਸ ਮੈਂਬਰ ਨੇ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਕਿ ਅਸੀਂ ਸਿੱਖ ਕੌਮ ਦੇ ਨਾਲ ਹਾਂ ਔਰ ਤੁਹਾਡੀ ਅਸੀਂ ਸੰਪੂਰਨ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ US ਕੈਪੀਟਲ ਦੇ ਵਿੱਚ ਪਹੁੰਚੇ ਆ। ਅਮਰੀਕਾ ਦੀ ਜਿਹੜਾ ਪਾਵਰ ਸੈਂਟਰ ਹੈ, ਦੁਨੀਆ ਭਰ ਦਾ ਪਾਵਰ ਸੈਂਟਰ, ਮੋਸਟ ਪਾਵਰਫੁਲ ਹਾਊਸ ਕਿਹਾ ਜਾ ਸਕਦਾ ਹੈ। ਸੋ ਇੱਥੇ ਅੱਜ US ਕਾਂਗਰਸ ਦੇ ਵਿੱਚ ਜਿਹੜਾ ਕਾਂਗਰਸ ਦਾ ਸੈਸ਼ਨ ਹੈ ਉਹਦੀ ਸ਼ੁਰੂਆਤ ਅੱਜ ਸਿੱਖ ਪ੍ਰੇਅਰ ਦੇ ਨਾਲ, ਅਰਦਾਸ ਦੇ ਨਾਲ ਕੀਤੀ ਗਈ ਹੈ। ਸੋ ਅੱਜ ਇਹ ਜਿਹੜਾ ਪਾਰਟ ਹੈ ਇਹ ਬਹੁਤ ਇੰਪੋਰਟੈਂਟ ਆ ਸਿੱਖ ਕੌਮ ਦੇ ਲਈ, ਇੱਕ ਅਹਿਮ ਦਿਨ ਆ ਕਿ ਅੱਜ ਜਿਹੜੀ ਅਰਦਾਸ ਇਸ ਕਾਂਗਰਸ ਦੇ ਵਿੱਚ ਹੋਣੀ ਹੈ ਤੇ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਥਰੂ ਆਊਟ ਅਮਰੀਕਾ ਤੋਂ ਜਿਹੜੇ ਸਿੱਖ ਰਿਪਰੈਜ਼ੈਂਟੇਟਿਵਸ ਨੇ ਉਹ ਪਹੁੰਚੇ ਆ। ਸੋ ਉਹਨਾਂ ਦੇ ਨਾਲ ਵੀ ਅੱਜ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ, ਉਹ ਕੀ ਸੋਚਦੇ ਆ, ਕੀ ਸਮਝਦੇ ਆ, ਤੇ ਨਾਲ ਹੀ ਨਾਲ ਜਿਹੜਾ ਅੱਜ ਮਾਹੌਲ ਚੱਲ ਰਿਹਾ ਜੋ ਕੈਨੇਡਾ ਦੇ ਵਿੱਚ ਵਾਪਰਿਆ, ਖਾਸ ਤੌਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਇੰਟਰਫੀਰੈਂਸ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ ਜਾਂ ਜਿਹੜੀ ਟਾਰਗੇਟਡ ਕਿਲਿੰਗ ਤੱਕ ਗੱਲ ਹੁਣ ਪਹੁੰਚ ਗਈ ਹੈ ਤੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ ਇੰਡੀਆ ਨੂੰ ਸਿੱਧਾ ਕਟਹਿਰੇ ਦੇ ਵਿੱਚ ਖੜਾ ਕੀਤਾ ਆ। ਇਸ ਦਾ ਪ੍ਰਭਾਵ ਅਮਰੀਕਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਇੱਥੇ ਅੱਜ ਜਦੋਂ ਅਸੀਂ ਪਹੁੰਚ ਰਹੇ ਹਾਂ, ਸਿੱਖ ਰਿਪਰੈਜ਼ੈਂਟੇਟਿਵ ਦੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਜਿਹੜੇ ਇੱਥੇ ਕਾਂਗਰਸਮੈਨ ਵੀ ਅੱਜ ਜਿਨ੍ਹਾਂ ਦੇ ਨਾਲ ਗੱਲਬਾਤ ਹੋਣੀ ਹੈ, ਜਿੰਨਾ ਕੁ ਪਤਾ ਲੱਗਿਆ ਆ, ਸੋ ਉਹਨਾਂ ਦੇ ਵੀ ਕੰਨ ਖੜੇ ਹੋਏ ਆ। ਸਿੱਖ ਰਿਪਰੈਜ਼ੈਂਟੇਟਿਵ ਦੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਇਹਨਾਂ ਦੇ ਉੱਤੇ ਵੀ ਇੱਕ ਸਵਾਲ ਜਿਹੜਾ ਆ ਉੱਠਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ FBI ਨੇ ਵੀ ਇੱਕ ਜਿਹੜੀ ਵਾਰਨਿੰਗ ਹੈਗੀ ਆ ਉਹ ਸਿੱਖ ਨੁਮਾਇੰਦਿਆਂ ਨੂੰ ਦਿੱਤੀ ਹੈ। ਹੁਣ ਜਿਹੜੀ ਹੈ ਇੱਕ ਲਿਸਟ 19-20 ਬੰਦਿਆਂ ਦੀ ਜਿਹੜੀ ਹੈ ਉਹ ਕੱਢੀ ਗਈ ਹੈ ਭਾਰਤ ਵੱਲੋਂ, ਜਿਹਦੇ ਵਿੱਚ 6 ਬੰਦੇ ਇੱਥੇ ਅਮਰੀਕਾ ਦੇ ਵਿੱਚ ਹੈਗੇ ਨੇ, 6 ਸਿੱਖ, ਜਿਨ੍ਹਾਂ ਦੇ ਵਿੱਚੋਂ ਈਵਨ ਜਦੋਂ ਅਸੀਂ ਦੇਖਦੇ ਹਾਂ ਸਾਡੇ ਆਪਣੇ ਜਿਹੜੇ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਦੇ ਨਾਮ ਉਸ ਲਿਸਟ ਦੇ ਵਿੱਚ ਹੋਣੇ, ਤੇ ਫਿਰ ਮੁੜ ਕੇ ਜਦੋਂ ਕੋਈ ਇਸ ਕਿਸਮ ਦੀ ਘਟਨਾ ਵਾਪਰਨੀ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾਣਾ, ਇਹ ਇੱਕ ਸੰਵੇਦਨਸ਼ੀਲ ਇਸ਼ੂ ਹੈ। ਅੱਜ ਦੀ ਡੇਟ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਇਹ। ਸੋ ਜਿੱਥੇ ਅਸੀਂ ਅੱਜ ਅਰਦਾਸ ਦੇ ਲਈ US ਕਾਂਗਰਸ ਦੇ ਵਿੱਚ ਇੱਥੇ ਅੱਜ ਪਹੁੰਚੇ ਹਾਂ, ਸ਼ਾਮਲ ਹੋ ਰਹੇ ਹਾਂ, ਤੇ ਨਾਲ ਹੀ ਨਾਲ ਇਹ ਜਿਹੜਾ ਇੰਪੋਰਟੈਂਟ ਇਸ਼ੂ ਹੈ ਇਹਦੇ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਇਹਦੇ ਤੇ ਵਿਚਾਰਾਂ ਵੀ ਹੋਣਗੀਆਂ। ਸੋ ਆਓ ਇਸ ਦਿਨ ਦਾ ਅੱਜ ਹਿੱਸਾ ਵੀ ਬਣਦੇ ਹਾਂ, ਸ਼ਮੂਲੀਅਤ ਕਰਦੇ ਹਾਂ, ਤੇ ਨਾਲ ਹੀ ਨਾਲ ਜਿਹੜੇ ਇੱਥੇ ਰਿਪਰੈਜ਼ੈਂਟੇਟਿਵ ਸਿੱਖ ਆਗੂ ਪਹੁੰਚ ਰਹੇ ਆ, ਐਕਟਿਵਿਸਟ ਪਹੁੰਚ ਰਹੇ ਆ, ਉਹਨਾਂ ਦੇ ਵੀ ਵਿਚਾਰ ਜਾਣਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ US ਕਾਂਗਰਸ ਦੇ ਵਿੱਚ ਇਸ ਵੇਲੇ ਖੜੇ ਹਾਂ। ਡੋਨਲਡ ਨੌਰਕ੍ਰਾਸ ਜਿਹੜੇ ਕਿ ਸਾਡੇ ਕਾਂਗਰਸਮੈਨ ਨੇ ਪਾਈਨਲ ਏਰੀਆ ਦੇ, ਅੱਜ ਬੜਾ ਹਿਸਟੋਰਿਕ ਡੇ ਹੈ ਸਿੱਖਾਂ ਵਾਸਤੇ, ਕਿਉਂਕਿ USA ਦੀ ਹਿਸਟਰੀ 'ਚ ਪਹਿਲੀ ਵਾਰੀ ਹਾਊਸ ਦਾ ਸੈਸ਼ਨ ਜਿਹੜਾ ਹੈ ਉਹ ਸਿੱਖ ਅਰਦਾਸ, ਸਿੱਖ ਪ੍ਰੇਅਰ ਨਾਲ ਸ਼ੁਰੂ ਹੋਣਾ। ਹਾਲਾਂਕਿ ਦੁਨੀਆ ਦੇ ਆਪਣੇ ਅਮਰੀਕਾ ਦੇ ਵਿੱਚ ਸਿੱਖ 100 ਸਾਲ ਤੋਂ ਉੱਪਰ ਹੋ ਚੁੱਕਾ ਹੈ, ਪਰ ਇਹ ਪਹਿਲੀ ਵਾਰੀ ਹੈ ਜਿਹੜਾ ਸਿੱਖ ਜਿਹੜਾ ਇਹਨਾਂ ਨੂੰ ਇਹ ਆਪਰਚੁਨਿਟੀ ਮਿਲ ਰਹੀ ਹੈ। ਇਸ ਕਰਕੇ ਸਾਰੇ ਸਿੱਖ ਜਗਤ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਇਟਸ ਅ ਪ੍ਰਾਊਡ ਮੂਵਮੈਂਟ ਫॉर ਆਲ ਦ ਸਿੱਖ ਕਮਿਊਨਿਟੀ। ਤੇ ਸੈਕੰਡਲੀ ਜਿਹੜੀ ਮੈਂ
this event was planned quite some time back, ਪਰ ਜਿਹੜਾ ਕਿ ਹੁਣ ਰੀਸੈਂਟ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਟਿਊਡਰ ਨੇ ਜਿਹੜਾ ਬਿਆਨ ਦਿੱਤਾ ਹੈ ਵੀ ਕਿ ਸਿੱਖਾਂ ਨੂੰ ਜਿਹੜਾ ਥ੍ਰੈਟ ਹੈ ਜਾਂ ਜੇ ਸਿੱਖ ਨੂੰ ਸ਼ਹੀਦ ਕੀਤਾ, ਅਸੀਂ ਉਹਦੇ ਬਾਰੇ ਵੀ ਇੱਥੇ ਦੀ ਕਾਂਗਰਸ ਨਾਲ ਕੰਟੈਕਟ ਕੀਤਾ ਹੈ। ਕੱਲ੍ਹ ਅਸੀਂ ਕਈ ਕਾਂਗਰਸਮੈਨ ਨੂੰ ਮਿਲੇ ਹਾਂ, ਕਿਉਂਕਿ ਇੰਡੀਆ ਨੇ ਜਿਹੜੀ 20 ਸਿੱਖਾਂ ਦੀ ਲਿਸਟ ਇਸ਼ੂ ਕੀਤੀ ਹੈ ਉਹ 'ਚ 6 ਸਿੱਖ ਅਮਰੀਕਨ ਨੇ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਤੁਸੀਂ ਸਿੱਖਾਂ ਦੀ ਪ੍ਰੋਟੈਕਸ਼ਨ ਵਾਸਤੇ, ਵੀ ਆਰ ਨਾਟ ਸਕੇਅਰਡ ਬਟ ਵੀ ਆਰ ਰੀਅਲੀ ਕੰਸਰਨਡ, ਤੇ ਉਹਦੇ ਵਾਸਤੇ ਕੁਝ ਕਰੋ। ਹੁਣ ਕਾਂਗਰਸ 'ਚ ਬਰੀਫਿੰਗਸ ਹੋ ਰਹੀਆਂ ਨੇ, ਹਾਊਸ ਹੋਮਲੈਂਡ ਸਿਕਿਉਰਿਟੀ ਵਿੱਚ ਬਰੀਫਿੰਗਸ ਹੋ ਰਹੀਆਂ ਨੇ, ਫਿਊਚਰ 'ਚ ਹੀਅਰਿੰਗਸ ਹੋਣਗੀਆਂ, and they are going to give message to India and Indian ambassador over here to stay away from America and our whole Western world and not to challenge Sikhs in any way. देखो ਜਿਹੜਾ ਹੁਣ ਤੱਕ ਨੂੰ ਰਿਸਪੌਂਸ ਮਿਲਿਆ ਹੈ, it's a overwhelming yes to Sikh ਜਿਹੜੀ situation ਹੈ। Actually it's a bad thing but has turned out as a positive because ਇਹਦੇ ਨਾਲ ਸਿੱਖਾਂ ਦਾ ਜਿਹੜਾ ਸਾਰੇ ਅਮਰੀਕਨਸ ਨੂੰ, ਸਿੱਖ ਨੇਸ਼ਨ ਬਾਰੇ ਅਮਰੀਕਨਸ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਕਿ ਵੀ ਸਾਡੀ ਕੀ ਡਿਮਾਂਡ ਨੇ, ਕੀ ਸਾਡੇ ਰਾਈਟਸ ਨੇ। ਐਜ਼ ਇਸੇ ਵੀ ਕਿ ਫ੍ਰੀ ਕੰਟਰੀ 'ਚ ਰਹਿੰਦੇ ਹਾਂ ਤੇ ਵੀ ਹੈਵ ਐਵਰੀ ਰਾਈਟ ਟੂ ਐਸਕ ਇਫ ਵੀ ਵਾਂਟ ਫॉर ਵੋਟ ਔਰ ਸਿੱਖ ਨੇਸ਼ਨ। ਇਸ ਕਰਕੇ ਆਈ ਥਿੰਕ ਵੀ ਆਰ ਵੈਰੀ ਹੈਪੀ ਵਿਦ ਦ ਰਿਸਪੌਂਸ ਵੀ ਹੈਵ ਗਾਟਨ ਸੋ ਫਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਸਿੱਖ ਕਮਿਊਨਿਟੀ ਨੂੰ ਔਰ ਖਾਸ ਤੌਰ ਤੇ ਨਿਊ ਜਰਸੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਔਰ ਪਾਈਨ ਹਿਲ ਦੀ ਸੰਗਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਪਹਿਲੀ ਵਾਰ ਕਾਂਗਰਸ ਦਾ ਜੋ ਸਦਨ ਦੀ ਸ਼ੁਰੂਆਤ ਹੋਵੇਗੀ ਉਹ ਸਿੱਖ ਅਰਦਾਸ ਦੇ ਨਾਲ ਹੋਵੇਗੀ। ਔਰ ਇਸ ਦੇ ਵਿੱਚ ਸਾਨੂੰ ਸਾਡੇ ਜਿਹੜੇ ਕਾਂਗਰਸਮੈਨ ਨੇ ਨਿਊ ਜਰਸੀ ਦੇ ਡੋਨਰ ਨੌਰਕ੍ਰਾਸ, ਉਹਨਾਂ ਨੇ ਪੂਰਨ ਸਹਿਯੋਗ ਦਿੱਤਾ ਹੈ ਔਰ ਇਹ ਸਾਡੇ ਲਈ ਬਹੁਤ ਹੀ ਭਾਗਾ ਵਾਲਾ ਦਿਨ ਹੈ ਜੋ ਅੱਜ ਸਾਡੀ ਇੱਥੇ ਦੀ ਜੋ ਪਾਰਲੀਮੈਂਟ ਹੈ ਉਹਦੇ ਵਿੱਚ ਸਿੱਖ ਅਰਦਾਸ ਦੀ ਮਹੱਤਤਾ ਨੂੰ ਮਹੱਤਵਪੂਰਨ ਦਰਜਾ ਦਿੱਤਾ ਗਿਆ ਹੈ। ਔਰ ਕੁਝ ਸਾਲ ਪਹਿਲਾਂ ਸਾਡੇ ਨਿਊ ਜਰਸੀ ਦੇ ਔਰ ਪੈਨਸਿਲਵਾਨੀਆ ਦੇ ਔਰ ਬਾਕੀ ਦੇ ਸਿੱਖ ਕਮਿਊਨਿਟੀ ਦੇ ਸਾਡੀਆਂ ਜਥੇਬੰਦੀਆਂ ਦੇ ਸਦਕਾ ਸੈਨੇਟ ਦੇ ਵਿੱਚ ਵੀ ਅਰਦਾਸ ਨਾਲ ਪ੍ਰੋਗਰਾਮ ਸ਼ੁਰੂ ਹੋਇਆ ਸੀ। ਮੈਂ ਫੇਰ ਇੱਕ ਵਾਰੀ ਇੱਥੋਂ ਦੇ ਸਾਡੇ ਕਾਂਗਰਸਮੈਨ ਦਾ ਡੋਨਰ ਕਰਾਉ ਦਾ ਧੰਨਵਾਦ ਕਰਦਾ ਹਾਂ। ਔਰ ਦੂਸਰਾ, ਅਸੀਂ ਜੋ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਉੱਤੇ ਅਟੈਕ ਹੋਇਆ ਹੈ, ਉਸ ਦਾ ਕਤਲ ਕੀਤਾ ਗਿਆ ਹੈ ਤੇ ਉਸ ਦੇ ਬਾਰੇ ਵੀ ਸਾਨੂੰ ਇੱਥੋਂ ਦੇ ਕਾਂਗਰਸਮੈਨਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਕਿਉਂਕਿ ਅਮਰੀਕਾ ਦੇ ਵਿੱਚ ਵੀ ਸਾਡੇ ਸਿੱਖ ਜੋ ਐਕਟਿਵਿਸਟ ਹਨ ਉਹਨਾਂ ਨੂੰ ਕਾਫੀ ਧਮਕੀਆਂ ਮਿਲ ਰਹੀਆਂ ਹਨ। ਉਹਦੇ ਬਾਰੇ ਵੀ ਕਾਫੀ ਸਿੱਖ ਕਮਿਊਨਿਟੀ ਨੇ ਸਾਰੇ ਲੀਡਰਾਂ ਨੇ ਡਿਸਕਸ਼ਨ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਸਾਨੂੰ ਹਰ ਪਾਸਿਓਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਇਹ ਜਿਹੜੇ 5 ਆਈਜ਼ ਕੰਟਰੀ ਨੇ ਪੂਰਨ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੇਖ ਰਹੇ ਹੋ ਵੀ ਸਾਡੇ ਇੱਥੇ US ਕੈਪੀਟਲ ਹਿਲ ਦੇ ਵਿੱਚ ਸਾਰੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਹਨ। ਦਿਸ ਇਜ਼ ਅ ਹਿਸਟੋਰਿਕ ਇਵੈਂਟ ਜਿਹੜੇ ਕਿ US ਹਾਊਸ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ। ਸੋ ਸਾਡੇ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਐਂਡ ਇਟਸ ਕ੍ਰੀਏਟਿੰਗ ਅਵੇਅਰਨੈਸ ਫॉर ਅਬਾਊਟ ਸਿੱਖ, ਵੀ ਸਿੱਖ ਕੌਣ ਨੇ ਤੇ ਅਸੀਂ ਹੋਪਫੁਲੀ ਸਾਡੀ ਸਾਰੇ ਜਥੇਬੰਦੀਆਂ ਦੀ ਮਿਹਨਤ ਦੇ ਸਦਕਾ ਅਸੀਂ ਹੋਰ ਵੀ ਸਿੱਖਾਂ ਲਈ ਆਪਣੀ ਅਵੇਅਰਨੈਸ ਕ੍ਰੀਏਟ ਕਰਾਂਗੇ। तो सारे ही असी सिख कौम इसकी ਵਧਾਈ ਦੀ ਪਾਤਰ है जी। इसी ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਕੈਪੀਟਲ ਹਿਲ ਦੇ ਤੇ ਖੜੇ ਆ। ਇਹ ਜਿਹੜੇ ਜਿੱਥੇ ਅਸੀਂ ਖੜੇ ਆ ਦਫ਼ਤਰ ਆ ਕਾਂਗਰਸਮੈਨਾਂ ਦੇ ਰੇਵਨ ਬਿਲਡਿੰਗਾਂ ਦੇ ਵਿੱਚ, ਜਿਹੜੇ ਪੂਰੀ ਅਮਰੀਕਾ ਤੋਂ ਚੁਣੇ ਹੋਏ ਕਾਂਗਰਸਮੈਨ ਇਹ ਉਹਦੇ ਦਫ਼ਤਰ ਆ। ਅਸੀਂ ਅੱਜ ਇੱਥੇ ਖੜਨ ਦਾ ਮਕਸਦ ਸਾਡਾ ਹੈਗਾ ਕੈਪੀਟਲ ਹਿਲ ਤੇ ਸ਼ਹੀਦਾਂ ਨੂੰ ਪ੍ਰਥਾਏ ਅਰਦਾਸ ਹੋਣੀ ਆ ਸਿੱਖ ਕੌਮ ਵੱਲੋਂ। ਤਾਂ ਜਦੋਂ ਸ਼ਹੀਦਾਂ ਦੇ ਪ੍ਰਥਾਏ ਅਰਦਾਸ ਹੋਣੀ ਆ ਤਾਂ ਅਰਦਾਸ ਦੇ ਵਿੱਚ ਸਾਡੇ ਸਮੂਹ ਸ਼ਹੀਦ, ਚਾਹੇ ਉਹ ਪੁਰਾਤਨ ਸਮੇਂ ਦੇ ਹੋਣ ਚਾਹੇ ਮੌਜੂਦਾ ਸਮੇਂ ਦੇ ਹੋਣ, ਉਹ ਸਾਰੇ ਆਉਂਦੇ ਆ। ਤੇ ਰੀਸੈਂਟਲੀ ਜਿਹੜੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਸੋ
ਅਸੀਂ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹਾਂਗੇ। ਤਾਂ ਜਿਵੇਂ ਜਿਹੜੀਆਂ ਸਾਡੀ ਕੌਮ ਦੇ ਵਿੱਚ ਰੀਸੈਂਟਲੀ ਜਿਹੜੀਆਂ ਸ਼ਹਾਦਤਾਂ ਹੋਈਆਂ, ਭਾਈ ਪਰਮਜੀਤ ਸਿੰਘ ਪੰਜਵਾੜ ਦੀ ਪਾਕਿਸਤਾਨ 'ਚ, ਤੇ ਫਿਰ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਜੀ, ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ। ਤਾਂ ਅੱਜ ਅਸੀਂ ਇਹ ਗੱਲ ਵੀ ਇੱਥੇ ਜ਼ਿਕਰ ਕਰਨਾ ਚਾਹਾਂਗੇ ਕਿ ਇਹ ਜਦੋਂ ਅਸੀਂ ਕੈਪੀਟਲ ਹਿੱਲ ਤੇ ਅਰਦਾਸ ਦੇ ਵਿੱਚ ਵੀ ਸਾਰਿਆਂ ਨੇ ਸ਼ਾਮਲ ਹੋਣਾ ਆ, ਹਾਊਸ ਦੇ ਵਿੱਚ ਫਲੋਰ ਤੇ ਅਰਦਾਸ ਹੋਣੀ ਆ, ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਨੈਰੇਟਿਵ ਭਾਰਤੀ ਹਕੂਮਤ ਉਹਨਾਂ ਦਾ ਮੀਡੀਆ ਨੈਰੇਟਿਵ ਬਣਾ ਰਿਹਾ ਆ ਸਿੱਖਾਂ ਦੇ ਖਿਲਾਫ, ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਅੱਜ ਅਮਰੀਕਾ ਦੀ ਧਰਤੀ ਤੇ ਇਸ ਜਗ੍ਹਾ ਤੇ ਅਸੀਂ ਖੜ ਕੇ ਜਿੱਥੇ ਅਰਦਾਸ ਹੋ ਰਹੀ ਆ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਵੀ ਅਰਦਾਸ ਆ, ਕਿ ਇਹ ਭਾਰਤੀ ਹਕੂਮਤ ਨੂੰ ਮੈਸੇਜ ਆ। ਜਿਵੇਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿੱਧੇ ਅੱਖਰਾਂ ਦੇ ਵਿੱਚ ਕਿਹਾ ਕਿ ਇਹ ਜਿਹੜੀਆਂ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਆ ਜਿਹੜੀਆਂ ਵਿਦੇਸ਼ਾਂ ਡਾਇਸਪੋਰਾ ਦੇ ਵਿੱਚ, ਇਹ ਸਿੱਧਾ ਹੱਥ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਵਿੱਚ ਭਾਰਤੀ ਹਕੂਮਤ ਦਾ, ਉਹਨਾਂ ਦੀਆਂ ਏਜੰਸੀਆਂ ਦਾ ਆ। ਤਾਂ ਉਹਨਾਂ ਨੇ ਹੋਰ ਵੀ ਥ੍ਰੈਟਿੰਗ ਬਹੁਤ ਸਾਰਿਆਂ ਨੂੰ, ਉਹਨਾਂ ਦੇ ਏਜੰਟ ਸੋਸ਼ਲ ਮੀਡੀਆ ਤੇ ਬੈਠੇ ਆ, ਔਰ ਕਈ ਕੰਟਰੀਆਂ ਦੇ ਵਿੱਚ ਉਹ ਇਹ ਗੱਲਾਂ ਕਹਿੰਦੇ ਆ, ਜਿਵੇਂ ਭਾਈ ਦੀਪ ਸਿੱਧੂ ਦੀ ਗੱਲ ਹੋਵੇ, ਸਿੱਧੂ ਮੂਸੇਵਾਲੇ ਦੀ ਹੋਵੇ, ਸੰਦੀਪ ਨੰਗਲ ਅੰਬੀਆਂ, ਇਹ ਸਾਰੀਆਂ ਜਿਹੜੀਆਂ ਕਿਲਿੰਗ ਆ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਬੈਠੇ ਏਜੰਟ ਆ ਕਬੂਲਦੇ ਆ ਕਿ ਇਹ ਅਸੀਂ ਮਰਵਾਏ ਆ ਤੁਹਾਡੇ ਬੰਦੇ। ਤੇ ਉਹਨਾਂ ਨੇ ਕਿਹਾ ਵੀ ਅਸੀਂ ਪਾਕਿਸਤਾਨ, ਯੂਕੇ, ਫਿਰ ਕੈਨੇਡਾ, ਤੇ ਹੁਣ ਨੰਬਰ ਕਹਿੰਦੇ ਅਮਰੀਕਾ ਦਾ। ਤਾਂ ਅੱਜ ਅਸੀਂ ਇੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਗੱਲ ਹੋਵੇ, ਸਮੂਹ ਸ਼ਹੀਦਾਂ ਦੀ ਜਿਹੜੀ ਆ ਉਹਨਾਂ ਨੂੰ ਪ੍ਰਥਾਏ ਅਰਦਾਸ ਹੋਣੀ ਆ, ਤੇ ਮੈਸੇਜ ਆ ਭਾਰਤੀ ਹਕੂਮਤ ਨੂੰ ਕਿ ਅਸੀਂ ਇਸ ਬਿਲਡਿੰਗ 'ਚ ਖੜੇ, ਇਸ ਕੰਟਰੀ ਦਾ ਜਿਹੜਾ ਸੰਵਿਧਾਨ ਆ, ਕਾਨੂੰਨ ਆ, ਉਹ ਅਲਾਓ ਕਰਦਾ ਕਿ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਕੰਟਰੀਆਂ ਦੇ ਕਾਨੂੰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਜਿਹੜਾ ਕੌਮੀ ਘਰ ਖਾਲਿਸਤਾਨ ਦਾ ਮੈਸੇਜ ਆ, ਉਹ ਪੀਸਫੁਲ ਤਰੀਕੇ ਨਾਲ ਡਾਇਸਪੋਰਾ ਦੇ ਵਿੱਚੋਂ ਇੱਕ ਲੌਬਿੰਗ, ਇੱਕ ਕੰਪੇਨ, ਇੱਕ ਮੁਹਿੰਮ ਚਲਾਈ ਜਾ ਰਹੀ ਆ। ਉਹਨੂੰ ਰੋਕਣ ਲਈ ਸਾਡੇ ਸਿੱਖ ਐਕਟੀਵਿਸਟਾਂ ਦੀਆਂ ਜਿਹੜੀਆਂ ਕਿਲਿੰਗ ਜਿਹੜੀਆਂ ਭਾਰਤੀ ਹਕੂਮਤ ਕਰਵਾ ਰਹੀ ਆ, ਤੇ ਇਹ ਇੱਕ ਮੈਸੇਜ ਆ। ਜਿਵੇਂ ਕੈਨੇਡਾ ਦੇ ਵਿੱਚ ਮੈਸੇਜ ਮਿਲ ਗਿਆ, ਆਸਟ੍ਰੇਲੀਆ ਦੀ ਗਵਰਨਮੈਂਟ ਨੇ, ਯੂਕੇ ਦੀ ਨੇ, ਵਾਈਟ ਹਾਊਸ ਤੋਂ ਇਹ ਮੈਸੇਜ ਦਿੱਤਾ ਆ ਭਾਰਤੀ ਹਕੂਮਤ ਨੂੰ, ਬਈ ਇਨਵੈਸਟੀਗੇਸ਼ਨ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਦਾ ਸਾਥ ਦਿਓ, ਤੁਸੀਂ ਨਾ ਕਿ ਭੱਜੋ। ਜੇ ਤੁਸੀਂ ਨਹੀਂ ਕੀਤਾ ਤਾਂ ਪਤਾ ਲੱਗ ਜੂ, ਜਦ ਕਿ ਪੁਖਤਾ ਸਬੂਤ ਜਿਹੜੇ ਆ ਉਹ ਕੈਨੇਡੀਅਨ ਗਵਰਨਮੈਂਟ ਦੇ ਕੋਲ ਆ ਕਿ ਜਿਹੜੀ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਹੋਈ ਆ ਉਹ ਇੰਡੀਅਨ ਏਜੰਸੀਆਂ ਨੇ, ਉਹਨਾਂ ਸਰਕਾਰਾਂ ਨੇ ਕਰਾਈਆਂ। ਤੇ ਇਸ ਕਰਕੇ ਅੱਜ ਅਸੀਂ ਮੈਸੇਜ ਦਿੰਦੇ ਵੀ ਕੌਮੀ ਘਰ ਖਾਲਿਸਤਾਨ ਦਾ ਸੰਘਰਸ਼ ਰੁਕਣਾ ਨਹੀਂ ਆ। ਇਹ ਅਸੀਂ ਇਹਨਾਂ ਬਿਲਡਿੰਗਾਂ ਦੇ ਵਿੱਚ ਖੜ ਕੇ ਜੇ ਗੱਲ ਕਰ ਸਕਦੇ ਆ ਤਾਂ ਇਹਨਾਂ ਕਾਨੂੰਨ ਕੰਟਰੀਆਂ ਦੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਗੱਲ ਕਰਦੇ ਆ। ਸੋ ਇਹ ਸੰਘਰਸ਼ ਜਿਹੜਾ ਪੀਸਫੁਲ ਤਰੀਕੇ ਨਾਲ ਮੁਹਿੰਮ ਆ, ਇਹ ਚੱਲਦੀ ਰਹੂਗੀ। ਉਹਦੇ ਵਿੱਚ ਭਾਵੇਂ ਰੈਫਰੈਂਡਮ ਦੀ ਗੱਲ ਹੋਵੇ ਜਾਂ ਕੌਮੀ ਘਰ ਖਾਲਿਸਤਾਨ ਦੇ ਜਿਹੜਾ ਸੰਘਰਸ਼ ਆ ਪੀਸਫੁਲ ਤਰੀਕੇ ਨਾਲ ਹਰ ਕੰਟਰੀ 'ਚੋਂ ਚੱਲ ਰਿਹਾ, ਇਹ ਰੁਕਣ ਵਾਲਾ ਨਹੀਂ ਆ। ਸੋ ਮੈਂ ਇਹ ਸਾਰੀ ਕੌਮ ਨੂੰ ਅੱਜ ਵਧਾਈ ਵੀ ਦਿੰਦਾ ਆ। ਤਾਂ ਅੱਜ ਜੋ ਅਰਦਾਸ ਹੋ ਰਹੀ ਆ ਕਿ ਅੱਜ ਸਿੱਖਾਂ ਦੇ ਕਦਮ ਜਿਹੜੇ ਆ ਇਹਨਾਂ ਜਿਹੜੇ ਕੈਪੀਟਲ ਹਿੱਲ ਆ ਅਮਰੀਕਾ ਦੀ ਧਰਤੀ, ਜਿਹੜੀ ਪਾਵਰਫੁਲ ਕੰਟਰੀ ਆ ਦੁਨੀਆ ਦੀ, ਉਧਰ ਨੂੰ ਵੱਧ ਰਹੇ ਆ। ਸੋ ਸਾਡੇ ਸਿੱਖ ਨੌਜਵਾਨਾਂ ਨੂੰ ਪੋਲੀਟੀਕਲੀ ਐਕਟਿਵ ਹੋਣਾ ਚਾਹੀਦਾ, ਉਹਨਾਂ ਨੂੰ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਉਹਨਾਂ ਨੂੰ ਪਤਾ ਲੱਗੇ, ਉਹ ਇਹਨਾਂ ਸਾਡੇ ਜਿਹੜੇ ਬੱਚੇ ਆ, ਜਨਰੇਸ਼ਨ ਆ, ਉਹ ਇੱਥੇ ਦੀ ਐਜੂਕੇਸ਼ਨ ਲੈ ਕੇ ਉਹ ਵੀ ਇਨਵੋਲਵ ਹੋਣ, ਇੰਟਰਨਸ਼ਿਪ ਦੇ ਵਿੱਚ ਕਾਂਗਰਸਮੈਨਾਂ ਦੇ ਆਫਿਸਾਂ ਦੇ ਵਿੱਚ ਕੰਮ ਕਰਨ। ਸੋ ਇਹ ਵੀ ਅਸੀਂ ਇੱਕ ਸੁਨੇਹਾ ਜਿਹੜੇ ਆਪਣੀ ਕੌਮ ਦੇ ਵਿੱਚ ਦੇਣਾ ਚਾਹੁੰਦੇ ਆ ਜੀ। ਕਿਸੇ ਵੀ ਭੁੱਲ ਲਈ ਮਾਫੀ ਚਾਹੁੰਦਾ ਹੋਇਆ। ਸੋ TV84 ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਕਵਰ ਕਰ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਕੌਮ ਨੂੰ ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈਆਂ ਕਿ ਅੱਜ ਸਾਡੇ ਇੱਥੇ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਵਾਈਟ ਹਾਊਸ ਦੇ ਵਿੱਚ, ਉੱਥੇ ਅਰਦਾਸ ਸਿੱਖਾਂ ਵੱਲੋਂ ਅਰਦਾਸ ਨਾ ਸ਼ੁਰੂ ਹੋਏਗਾ। ਉਹ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਗੁਰੂ ਘਰ ਪੈਨ ਹਿੱਲ ਦੇ ਸਾਡੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਵੱਲੋਂ ਅਰਦਾਸ ਹੋਵੇਗੀ। ਇਹ ਸਾਰੀ ਜਿਹੜਾ ਵੀ ਇਹ ਪ੍ਰੋਗਰਾਮ ਸਾਡੇ ਪੈਨ ਹਿੱਲ ਗੁਰੂ ਘਰ ਤੋਂ ਹੀ ਸ਼ੁਰੂ ਹੋਇਆ, ਪਰ ਇਹ ਸਾਰੀਆਂ ਸੰਗਤਾਂ ਦੀ ਹੈ, ਇਹ ਨਾਲ ਹੀ ਹੈ। ਸਾਰੀਆਂ ਸੰਗਤਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਦੇ ਨਾਲ। ਇਸ ਨਾਲ ਹੀ ਦਾਸ ਵੱਲੋਂ ਭੁੱਲਣ ਚੁੱਕੇ। ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
The House will be in order. The prayer will be offered by guest chaplain, Head Granthi Singh from Pine Hill, New Jersey. Good morning. Let us pray. Ek Oankar Satgur Prasad, one universal creator God, by the grace of the true Guru. Almighty God, Vaheguru, we call you by many names, but you are one. Keep your divine hand over the members of this house as they help steer the future of our great nation. Keep truth on our tongues, love in our hearts, and sound judgment in our minds. Remind us of our purpose to love and serve one another and create a more peaceful world. We ask from blessings unto all leaders as they work for the common good. Give all who govern this land humility, courage, integrity, and compassion. Release each one of us from ego so that we may serve selflessly. Help us remember that we belong to one family. Recognize the entire human race as one. We ask of the Almighty to also keep watch over our nation's protectors who work tirelessly day and night to ensure our safety and our freedom. You are everywhere, all are yours. Whatever is seen, O God, is your form. My Lord, you are but one. In the name of Nanak, find everlasting optimism with your will, Almighty God. May there be grace for the entire humanity. ਸਮੂਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। Amen. The House of Representatives, the representative of the Sikh religion, is going to lead our morning prayer, which is remarkable in itself. But given the events of the world over the last few weeks, particularly what happened in Canada, it's incredibly important to show how much part of the community are. You are as much of our country as anybody. And this is so symbolic that it is here today, that you'll show the strength of our country and those in the faith of their religion. Sir, this one question cooking all the time in my mind. What we know the story in Canada right now, right? Sure. And you see all the Sikh community standing here to pray for the session, right? So, in your experience, what do you think about the Sikh community all around? When any problem comes, the Sikh community in forward, run there and give their services to all the people, whatever the food and the COVID, what of the working. So, what is your opinion, especially from your heart, for the Sikh community? What happened in Canada is horrible by any measurement. The reports of it being perpetrated by another country on foreign soil, we have to get to the bottom of that to find out what happened, and if the reports are true,
I think this takes those actions to a new level. But let's talk about the Sikh community in our community, in my community. You are part of the community. You're the fabric. You are there each and every day. And the fact of the matter is our country was founded on religious freedoms. Whatever that religion is, we come together as one. E pluribus unum, out of many come one. And today, it's a special day for the Sikh community that they can show their love not only for their community, but for our country. Thank you so much. Let me ask you one question. Heading to India, like yesterday, the news came from FBI in America the 8 times, 50% are against US, and next number from the 6 with 11.4% of the total is dying. They are on 6. So how is the Sikh community and the Congress can work together so we can have less with time, total in America, especially very small minority, and a conflict. The idea of people being targeted for their fundamental right to believe in what they feel is appropriate, whatever the religion is. Obviously, the numbers attacking the Jewish members or you in the Sikh community, it's not American. It's anti-American. And the fact of the matter is you should be able to do it without fear of your public safety and your life. And that is certainly not the case. So today even becomes more symbolic. And it's unfortunate that we had to wait this long for a Sikh to lead the prayer. But this turns the page, starts a new day that you are very much part of who we are, which is America. Thanks for coming. We have all the your area. Could you bring them for a minute? Whatever we can fit in here, we will do so. This is called multitasking. It's what we do every day. Okay. I need a couple of words from you, from the community to the congressman. Well, I think my heartfelt thanks to Donald. He's a personal friend for so many years. And he's been to our Gurdwara several years back. And I remember that when he came there, our relationship was new at that time. And he said, I have only 30 minutes. But when he came over there, we took him to, after the service, to the Langar Hall. And he sat there for a good 45 minutes talking to people. So he's a people's person. He is a good friend of Sikhs. And we thank you very much for doing this. This is the first time it's happening. Sikhs been here for 100 years, 100 plus years. And this is the first time the Sikh prayers is going to happen in the U.S. House chamber. Thank you very much for that. Well, thank you. Congressional Caucus. We're very grateful for their leadership. The Congresswoman is on the Rules Committee and must leave in a minute to go up to the debate, but she did. We want to thank her for attending, and the floor is yours. Thank you. No, we just want to welcome everyone for this historic day, the first time to have a Sikh cleric open the floor in the House. We're so glad we were able to finally make it happen because we tried and we've had COVID and we've had all kinds of other things get in the way. So very, very happy to welcome everyone to the Capitol. So glad to have so many of my constituents here as well. And unfortunately, I have to go up and participate in a debate that just started, but thank you so much for coming. We allow our members to come in and out, say their greetings to you, and make sure that we pay attention while we have the moment to have them here. We are also very grateful to have the co-chair of the Sikh Congressional Caucus, a man who has been a great partner with the entire community, both in California, where he lives and serves, and here in Washington, where for years he has taken on the leadership of the caucus and done great work for us. Congressman David Valdeo from California. David. Good morning, everyone. I appreciate everyone taking some time to be here today. This caucus was the caucus, the only caucus that I actually founded. It's one that I'm very proud of. A great group of people have been a part of this caucus for a number of years, and I've worked with a lot of you over the years, and I think we've accomplished some great things, but obviously there's always things going on in the world that the caucus has to be aware of and try to be supportive of.
But today I think is with everything else going on in the Capitol, with potential government funding crisis, we're also very grateful that you guys are here, that we had the opportunity to honor the Sikh faith here on the House floor and be able to share with the world something that I've got to experience many times over the last few years when I come and visit a lot of the temples around the Central Valley. So I appreciate you guys taking some time to be here today. As you can imagine, this is probably one of the most hectic times we've had in a long time here in Washington. We're all going to be stuck here for a while, and we're going to be sneaking in and out of a lot of meetings, trying to figure out a way to keep our government open and take care of our constituents to the best of our ability. So thank you all again for being here, and please enjoy your time here at the Capitol. And this is the People's House. So thank you. Thank you. Thank you very much. Congressman Pete Sessions from Texas. When I was here, Pete was my mentor as he led the House committee that worked with all of the new incoming members, and we became longtime friends. He was a significant leader in our conference and continues that. His focus now on a number of things on financial services, where he's the key Texan on one of the most important committees in the Congress. But most important, he is a real public servant and a great friend to Sikhs all across the country, and particularly in Texas. Congressman Pete Sessions. Pete? Congressman, thank you very much. A hearty welcome to each of you who've taken time not just to come to the Capitol, the United States Capitol, to be a part of what we have, not just Americanism, but a message to the world. And as the Sikh community well understands, your participation in not only making America a greater nation, but also including yourself and your families that have chosen to make America home. Today we recognized as the first Sikh religious leader to come on the floor of the House of Representatives today, and Don Norcross leading that effort to make sure that we not only welcome you, but understand by listening to you about the ideas which so many of you feel so strongly about, and that is not only your own safety, but that is that you came to America to be a part of making our country better. Do I believe that we are perfect? No. Are we still working together? Yes. But I would encourage each of you to have the faith and confidence, not only in yourself, but also your religious beliefs that are about peace and opportunity and love and the chance to make everyone's life better, is something that we strongly believe in also. So, you being here today, not just Don Norcross, not just David Valadeo, not just myself, but also Pat Meehan, have all taken a special interest to make sure that we are listening, not just to your leaders, but you today. New Jersey is home to many of you. I used to live in New Jersey a couple hundred years ago when I was when I was at the old what is called Bell Labs in New Jersey, and it was a high-tech area and one in which was leading the world in research and development of not just communications but the ability to create new concepts and ideas. I was on the original team that won the Labs Team of the Year award for broadband. And I was proud to be, as a young man, on that team. I had colleagues who I'm sure, although we were not a religious organization at the Labs, I met many of your, what I'm sure were members of the Sikh community who were high-tech oriented, who were bright mathematicians, who understood concepts just as many of our leading edge, necessarily people who were from institutions such as Princeton and University of Chicago, and they were a part of that community. So I got to work with what I'm sure was members of your community, probably your grandfathers now. But please know this, that you being here in Washington is no mistake.
It comes as a result of a concerted effort to put together an idea built around religious values, values of freedom and opportunity. And we're hearing stories that the community is going through, and it does distress us, and we will take the necessary responsibility to make sure that we're for freedom for everybody. So, on behalf of myself, and I think David Valadeo and this young man, David, who you're going to hear from in just a second, a great young member from New Jersey, we want to thank you very much, and most especially Print Paul, for bringing the leadership ideas that he has to this important location, and that is our United States Congress. May God be with you. Thank you very much. Thank you, Congressman Sessions, for your leadership and your partnership. Today's celebration would not have been possible without the tremendous help of our friend from New Jersey, Congressman Don Norcross. He has been a long-term friend to the Sikh community in New Jersey and has participated in a number of things of local importance to our friends there. But he also took the leadership in making sure that we did something which is historic. You know, today is the first time in the history of the United States that a Sikh priest has had an opportunity to say the opening prayer. And that is a remarkable thing, and that was only made possible by the hard work of Congressman Norcross. We tried this once before. And regrettably, it had to be postponed and redone, but his ability to stay with it and make sure that it was done is a great service to the entire community. So I want to express my own personal deep appreciation for all he does for the Sikh community, and particularly for allowing today's remarkable and historic event to take place. Congressman. Thanks for being here. And this is not a red or a blue issue. This is about who we are as a democracy and the ideals that the founding fathers and mothers came together to say religious freedom. And it's ironic that it's happening on a day that within the last 2 weeks, the events around the world, in particular in Canada, and that in our President's Day are people on a list that are to be dealt with in a very negative way. They are on the proverbial hit list. And that's why today is so symbolic that we are one in this country, whatever your religious beliefs. And today, it's about the Sikh religion and what we experience today. Those who are up in the gallery and certainly down on the floor had that special moment. That e pluribus unum, out of many we are one. And I would just want to say thank you to members of the House who helped support this. We were able to bring this together, and I think it's a special day that quite frankly is historic. And on the actual prayer, we had the speaker signed it along with the chaplain. Quite frankly, a historic document that will go down in history. And that each day that we do this as one makes us a stronger country as one. So thank you. Thank you so much. I will start with the Sikh greeting. Waheguru Ji Ka Khalsa, Waheguru Ji Ki Fateh. We are extremely thankful to Congressman Donald Norcross and all other congressional congressmen, who supported this effort to have the first Sikh prayer, first ever, in U.S. Congress, in U.S. House. I was telling earlier that Sikhs been here for more than 100 years, but this is the first time, this is the historic opportunity which has arrived upon us, and we are extremely thankful to all the congressional people, House Chaplain's office, especially Karen and the House Chaplain, that they make it happen. Also, I'm extremely thankful to Pat Meehan
Okay, he was our ex-chair of U.S. Congressional Caucus, and also the current co-chairs of Congressional Caucus, who has supported us in this effort. And also, I think I want to talk about, okay, what happened to the Sikh community in the last couple of weeks, when it was a revelation for us, when it was actually a surprise that when we heard Prime Minister Trudeau talking on the floor of House of Commons in Canada and talking about that how they have the evidence, okay, which is human and communications evidence, that the assassination that took place of Granthi Singh in Canada, who was a Sikh nationalist who was asking for a referendum so that Sikh can vote whether they can have their own country or not. And that was targeted by Indian agencies. This is what he said, that we have full proof on that, and eventually through the legal process it's come through. And also I just want to make sure that everybody knows that India's National Investigative Agency, which is known as NIA, earlier in 2023 issued a hit list of 20 Sikh diaspora Sikhs. Okay, some of them are here. There are 6 Sikh Americans on that list. Granthi Singh was on that list. And Paramjit Singh Panjwad, who was assassinated in Pakistan, was on that list. Avtar Singh Khanda in UK, who was eliminated a few months back, was also on that list. So we are really, really very concerned about what's going on in this world and what kind of image India has projected itself as largest democracy, which I think under Modi, since he became 2014, the Prime Minister of India, the whole game has changed. And it has become more like an authoritarian Hindu country. And what they were practicing over to the minorities over there in Indian land, okay, like Christians, Muslims, Sikhs, they are all being killed, lynched, their houses of worship being demolished. That is being exported now to North America and Western world. So which is a very scary thought, and I think I request, okay, we are at the right place, that we should look into that. I heard we have requested, okay, there should be briefings, and there's members over here who are on the Intelligence Committee, Homeland Security Committee, and if they can look into that and bring in Sikhs, okay, who have been affected with this, that would be really okay. We want that the message of this goes to the rest of the world. With that, I'll conclude, and thank you very much, Congressman Donald Norcross, and that me and all other congressmen, okay, who have supported us in this effort. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਜੋ ਸਾਡੀ ਈਸਟ ਕੋਸਟ ਦੇ ਕਰੀਬ ਗੁਰਦੁਆਰਿਆਂ ਦੇ ਪ੍ਰਬੰਧਕ ਸੰਗਤਾਂ ਜਿਹੜੀਆਂ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਵਿੱਚ ਆਪਾਂ ਖੜੇ ਆ, ਜਿੱਥੇ ਅੱਜ ਸਾਡੇ ਜਿਹੜੇ ਕਾਂਗਰਸਮੈਨ ਜਿਹੜੇ ਨੁਮਾਇੰਦਾ ਚੁਣੇ ਹੋਏ ਅਲੱਗ-ਅਲੱਗ ਸਟੇਟਾਂ ਤੋਂ, ਉਹਨਾਂ ਨੇ ਇਸ ਕਾਰਜ ਵਾਸਤੇ ਸਪੋਰਟ ਕੀਤੀ ਆ। ਤੇ ਅੱਜ ਅਰਦਾਸ ਜਿਹੜੀ ਆ ਸਮੂਹ ਸ਼ਹੀਦਾਂ ਨੂੰ ਡੈਡੀਕੇਟ ਕੀਤੀ ਗਈ ਆ, ਜੋ ਸਾਡੇ ਪੰਥ ਵਾਸਤੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਉਹ ਸ਼ਹੀਦ ਭਾਵੇਂ ਪੁਰਾਤਨ ਹੋਣ, ਭਾਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਹੋ ਰਹੀਆਂ ਆ, ਤਾਂ ਇਹ ਜਿਹੜਾ ਮੈਸੇਜ ਆ ਸਪੈਸ਼ਲੀ ਅਸੀਂ ਉਹਨਾਂ ਤਾਕਤਾਂ ਨੂੰ ਦੇਣਾ ਚਾਹੁੰਦੇ ਆ ਜਿਹੜੇ ਸਾਨੂੰ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਤੁਸੀਂ ਮੀਡੀਆ ਦੇ ਵਿੱਚ ਦੇਖਦੇ ਹੋ, ਸਪੈਸ਼ਲੀ ਜਿਹੜਾ ਇੰਡੀਅਨ ਗੋਦੀ ਮੀਡੀਆ ਆ, ਕਿ ਅਸੀਂ ਇਹ ਕੰਟਰੀਆਂ ਦੇ ਕਾਨੂੰਨ ਸਾਨੂੰ ਅਲਾਓ ਕਰਦੇ ਆ। ਇਹਨਾਂ ਕੰਟਰੀਆਂ ਦੇ ਕਾਨੂੰਨ ਜਿਹੜੇ ਆ ਉਹ ਸਾਨੂੰ ਪੀਸਫੁਲ ਤਰੀਕੇ ਨਾਲ ਆਪਣੀ ਗੱਲ ਜਿਹੜੀ ਆਪਣੀ ਮੁਹਿੰਮ ਜਿਹੜੀ ਆ ਕੌਮੀ ਖਾਲਿਸਤਾਨ ਦੀ ਵੀ ਉਹ ਵੀ ਅਸੀਂ ਚਲਾਉਂਦੇ ਆ। ਤਾਂ ਅੱਜ ਦਾ ਜਿਹੜਾ ਮੈਸੇਜ ਆ ਉਹ ਕੁੱਲ ਦੁਨੀਆ ਦੇ ਵਿੱਚ ਖਾਸ ਕਰਕੇ ਇੰਡੀਅਨ ਸਿਸਟਮ ਨੂੰ ਜਿਹੜਾ ਹੈਗਾ ਆ ਕਿ ਅਸੀਂ
ਇਹਨਾਂ ਨੂੰ ਤੁਸੀਂ ਖਾਲਿਸਤਾਨੀ ਸਮਝ ਲਓ। ਜਿੰਨੇ ਅਸੀਂ ਆਏ ਹੋਏ ਆ, ਮੈਂ ਖੁਦ ਖਾਲਿਸਤਾਨੀ ਆ, ਪਰ ਅਸੀਂ ਜਿਹੜਾ ਪੀਸਫੁਲ ਤਰੀਕੇ ਦੇ ਵਿੱਚ ਆਪਣੀ ਕੰਪੇਨ ਜਿਹੜੀ ਮੁਹਿੰਮ ਕੁੱਲ ਦੁਨੀਆ ਦੇ ਵਿੱਚ ਚਲਾ ਰਹੇ ਆ। ਤੇ ਅਸੀਂ ਜਿੱਥੇ ਅਮਰੀਕਨ ਸਿਸਟਮ ਸਰਕਾਰ ਦਾ ਜਿੰਨੇ ਕਾਂਗਰਸਮੈਨ ਅੱਜ ਜਿਨ੍ਹਾਂ ਨੇ ਸਪੋਰਟ ਕੀਤਾ ਅਰਦਾਸ ਨੂੰ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ। ਉੱਥੇ ਨਾਲ ਜਸਟਿਨ ਟਰੂਡੋ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਐਕਸਪੋਜ਼ ਕੀਤਾ, ਉਹਨਾਂ ਨੂੰ ਨੰਗੇ ਕੀਤਾ ਇੰਡੀਅਨ ਹਕੂਮਤ ਦੇ ਜਿਹੜੀਆਂ ਕਿਲਿੰਗ ਜਿਹੜੀਆਂ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਹੋਏ ਆ ਕੈਨੇਡਾ ਦੇ ਵਿੱਚ। ਸੋ ਇਹ ਅਰਦਾਸ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਆ ਜੋ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਪੰਜਾਬ ਤੋਂ ਦੇਖਦੇ ਹਾਂ ਬਾਈ ਦੀਪ ਸਿੱਧੂ, ਉਹਨਾਂ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਜਿਹੜਾ ਪਲੇਅਰ ਸੀ, ਉਹਨਾਂ ਨਾਲ ਇਨਕਰੇਜ ਹੁੰਦੇ ਆ ਸਾਡੇ ਸਿੱਖ ਯੂਥ ਨੌਜਵਾਨ ਨਸ਼ਿਆਂ ਤੋਂ ਦੂਰ ਕਿਵੇਂ ਰੱਖਣਾ ਆ। ਇੱਕ ਨੌਜਵਾਨ ਆਪਣਾ ਸਰੀਰ ਕਿਵੇਂ ਕਮਾਉਂਦਾ ਐਕਸਰਸਾਈਜ਼ ਦੇ ਨਾਲ, ਉਹ ਦੂਜੇ ਨੌਜਵਾਨਾਂ ਵਾਸਤੇ ਕਿਵੇਂ ਪ੍ਰੇਰਨਾ ਸਰੋਤ ਬਣਦਾ ਆ। ਉਹਨਾਂ ਨੌਜਵਾਨਾਂ ਨੂੰ ਵੀ ਅਸੀਂ ਸਮਝਦੇ ਵੀ ਭਾਰਤੀ ਸਿਸਟਮ ਨੇ, ਉਹਨਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਫਿਰ ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਤੇ ਹੁਣ ਅਸੀਂ ਕੈਨੇਡਾ ਦੇ ਵਿੱਚ ਦੇਖਿਆ ਕਿ ਸਾਡੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਇਹ ਸਾਰੀਆਂ ਕਿਲਿੰਗ ਇੰਡੀਅਨ ਸਿਸਟਮ ਨੇ ਸਾਡੀਆਂ ਸਿੱਖ ਨੌਜਵਾਨਾਂ ਦੀਆਂ ਕਰਵਾਈਆਂ। ਔਰ ਹੋਰ ਵੀ ਬਹੁਤ ਥ੍ਰੈਟਿੰਗ ਜਿਹੜੀਆਂ ਸੋਸ਼ਲ ਮੀਡੀਆ ਥਰੂ ਜਾਂ ਉਹਨਾਂ ਨੇ ਜਿਹੜੀਆਂ NIA ਨੇ ਲਿਸਟਾਂ ਜਾਰੀ ਕੀਤੀਆਂ ਆ, ਉਹਦੇ ਵਿੱਚ ਕਾਫੀ ਸਾਰੇ ਨਾਂ ਆ। ਇਹ ਥ੍ਰੈਟਿੰਗ ਜਿਹੜੀ ਸਾਡੇ ਨੌਜਵਾਨਾਂ ਨੂੰ, ਸਾਡੇ ਸਿੱਖ ਐਕਟਿਵਿਸਟ ਨੂੰ ਜਿਹੜੀ ਹੈਗੀ ਆ, ਪਰ ਇਹ ਮੈਸੇਜ ਕੁੱਲ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਆ ਵੀ ਸਾਨੂੰ ਘਬਰਾਉਣ ਦੀ ਲੋੜ ਨਹੀਂ। ਇਹ ਖਾਲਿਸਤਾਨ ਦਾ ਸ਼ਬਦ ਜਿਹੜਾ ਹਊਆ ਬਣਾਇਆ ਹੋਇਆ, ਅਸੀਂ ਖਾਲਿਸਤਾਨੀ ਅੱਜ ਅਮਰੀਕਾ ਦੀ ਕੈਪੀਟਲ ਹਿੱਲ ਪਾਰਲੀਮੈਂਟ ਦੇ ਅੰਦਰ ਖੜੇ ਆ, ਅਰਦਾਸ ਹੋਈ ਆ। ਔਰ ਇੱਥੇ ਇਹ ਕੰਟਰੀਆਂ ਦੇ ਕਾਨੂੰਨ ਸਾਨੂੰ ਅਲਾਓ ਕਰਦੇ ਆ ਕਿ ਤੁਸੀਂ ਇਹ ਕੋਈ ਧੱਕਾ ਨਹੀਂ ਹੈਗਾ। ਜਿਵੇਂ ਇੰਡੀਆ ਝੂਠੇ ਪੁਲਿਸ ਮੁਕਾਬਲੇ ਕਰਾ ਕੇ ਸਿੱਖਾਂ ਦੀ ਜੈਨੋਸਾਈਡ, ਮੁਸਲਮਾਨਾਂ ਦੀ ਜੈਨੋਸਾਈਡ ਗੁਜਰਾਤ ਦੇ ਵਿੱਚ, ਜਾਂ ਹੁਣ ਰੀਸੈਂਟਲੀ ਮਨੀਪੁਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਵੇਂ ਉੱਥੇ ਕ੍ਰਿਸਚਨਾਂ ਦੇ ਨਾਲ ਜਾਂ ਦੂਜੇ ਧਰਮਾਂ ਦੇ ਲੋਕਾਂ ਨਾਲ ਬਲਾਤਕਾਰ ਹੋ ਰਹੇ ਆ, ਰੇਪ ਹੋ ਰਹੇ ਆ। ਉਹੀ ਕੰਮ ਇਹਨਾਂ ਨੇ ਸਾਡੇ ਨਾਲ ਜੂਨ 1984 ਦੇ ਵਿੱਚ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਕੀਤਾ ਸੀ। ਤੇ ਅੱਜ ਅਸੀਂ ਇਹ ਵੀ ਕਹਿੰਦੇ ਵੀ ਇੰਡੀਆ ਨੂੰ ਇੱਕ ਅੱਤਵਾਦੀ ਕੰਟਰੀ ਐਲਾਨਣਾ ਚਾਹੀਦਾ ਆ ਇਹਨਾਂ ਸਰਕਾਰਾਂ ਨੂੰ। ਇਹ ਮੈਸੇਜ ਕਲੀਅਰ ਆ ਕਿ ਸਾਨੂੰ ਆਪਣੀ ਮੁਹਿੰਮ ਜਿਹੜੀ ਹੋਰ ਜਦੋਜਹਿਦ ਠੋਕ ਕੇ ਵਿਦੇਸ਼ਾਂ ਵਿੱਚੋਂ ਕੰਪੇਨ ਜਿਹੜੀ ਆ ਉਹ ਖਾਲਿਸਤਾਨ ਦੇ ਸੰਬੰਧ ਵਿੱਚ ਚਲਾਉਣੀ ਚਾਹੀਦੀ ਆ। ਸੋ ਅਸੀਂ ਧੰਨਵਾਦ ਕਰਦੇ ਹਾਂ ਅਮਰੀਕਨ ਸਰਕਾਰ ਦਾ, ਔਰ ਸਮੂਹ ਸ਼ਹੀਦਾਂ ਨੂੰ ਅਸੀਂ ਅੱਜ ਪ੍ਰਣਾਮ ਕਰਦੇ ਹਾਂ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਅੱਜ ਉਹਨਾਂ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੋਏ ਹਾਂ, ਅਰਦਾਸ ਕੀਤੀ ਆ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ, ਜਿੱਥੇ ਪੂਰੀ ਅਮਰੀਕਾ ਤੋਂ ਚੁਣੇ ਹੋਏ ਨੁਮਾਇੰਦੇ ਬੈਠਦੇ ਆ। ਸੋ ਇਹ ਮੈਸੇਜ ਸਾਰੇ ਦੁਨੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ ਆ, ਘਬਰਾਓ ਨਾ, ਡਰੋ ਨਾ। ਜਿੰਨੀਆਂ ਮਰਜ਼ੀ ਲਿਸਟਾਂ NIA ਬਣਾ ਲਵੇ ਇੰਡੀਅਨ ਹਕੂਮਤ, ਪਰ ਇੱਕ ਦਿਨ ਕੌਮੀ ਘਰ ਖਾਲਿਸਤਾਨ ਬਣਨਾ ਆ। ਉਹ ਭਾਰਤੀ ਕਬਜ਼ੇ ਦੇ ਵਿੱਚ ਜਿਹੜਾ ਪੰਜਾਬ ਆ ਉਹ ਆਜ਼ਾਦ ਹੋ ਕੇ ਰਹਿਣਾ ਆ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ। ਸੋ ਜਿੰਨੇ ਅੱਜ ਵੀਰ ਜੁੜੇ ਆ, ਮੇਰਾ ਨਾਮ ਹਿੰਮਤ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦਾ ਮੈਂ ਕੋਆਰਡੀਨੇਟਰ ਆ। ਸੋ ਸਾਰੀ ਪੰਥ ਨੂੰ ਮੈਸੇਜ ਆ ਵੀ ਸਾਰੇ ਜਾਣੇ ਰਲ ਕੇ ਪੰਥ ਵਾਸਤੇ, ਬਿਹਤਰੀ ਵਾਸਤੇ ਕੰਮ ਕਰੋ। ਭਾਈ ਹਰਜਿੰਦਰ ਸਿੰਘ ਜਿਹੜੇ ਸਾਡੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਆ, ਭਾਈ ਜੁਗਰਾਜ ਸਿੰਘ ਹੋਣੀ, ਇਹਨਾਂ ਨੇ ਐਫਰਟ ਕੀਤਾ। ਸੋ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਵੀ ਆਏ ਹੋਏ ਆ ਕੈਲੀਫੋਰਨੀਆ ਤੋਂ। ਸੋ ਸਾਰਿਆਂ ਦਾ ਧੰਨਵਾਦ। ਸੋ ਅਖੀਰ ਦੇ ਵਿੱਚ ਮੈਂ ਕਹਿਣਾ ਚਾਹਾਂਗਾ, ਖਾਲਿਸਤਾਨ ਜਿੰਦਾਬਾਦ। Today is a very great day. Today is a very lovely day. We had our first Sikh Adas today, and yeah, we will definitely continue it. There's more to come. ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਦੇ ਕਥਨ ਅਨੁਸਾਰ ਅੱਜ 29 ਸਤੰਬਰ 2023 ਦੇ ਵਿੱਚ US ਕਾਂਗਰਸ ਵਾਸ਼ਿੰਗਟਨ DC ਦੇ ਵਿੱਚ ਸਿੱਖਾਂ ਦੀ ਅਰਦਾਸ ਕੀਤੀ ਗਈ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪਾਰਲੀਮੈਂਟ ਹੁੰਦਾ, ਇਸ ਤਰ੍ਹਾਂ ਅਮਰੀਕਾ ਦੇ ਵਿੱਚ US ਕਾਂਗਰਸ ਕਹਿੰਦੇ ਆ, ਜਿਹਦੇ ਵਿੱਚ 535 ਮੈਂਬਰ ਹੁੰਦੇ ਨੇ, 100 ਸੈਨੇਟਰ ਹੁੰਦੇ ਨੇ ਤੇ 435 ਜਿਹੜੇ ਕਾਂਗਰਸਮੈਨ ਹੁੰਦੇ ਨੇ। ਉਹਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕ੍ਰਿਸਚੀਅਨ ਧਰਮ ਦੇ ਨਾਲ ਦੇ ਵਿੱਚ ਅਰਦਾਸ ਸ਼ਬਦ ਦੇ ਮੁਤਾਬਕ ਉਹ ਸ਼ੁਰੂ ਕਰਦੇ ਆ। ਇਸੇ ਤਰ੍ਹਾਂ ਅੱਜ ਸਿੱਖ ਕੌਮ ਦੀ
ਹਿਸਟਰੀ ਦੇ ਵਿੱਚ ਤੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਤਿਹਾਸ ਰਚਿਆ ਗਿਆ ਕਿ ਸਿੱਖਾਂ ਦੀ ਅਰਦਾਸ ਦੇ ਨਾਲ ਉਹ ਸੈਸ਼ਨ ਜਿਹੜਾ ਅੱਜ ਸਟਾਰਟ ਹੋਇਆ। ਤੇ ਮੈਂ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਪੰਥ ਤੇਰੇ ਦੀਆਂ ਗੂੰਜਾਂ ਅੱਜ US ਕਾਂਗਰਸ ਦੇ ਵਿੱਚ ਵੀ ਬਹੁਤ ਸਤਿਕਾਰ ਦੇ ਨਾਲ ਪੈ ਰਹੀਆਂ ਨੇ। ਸੋ ਬਹੁਤ-ਬਹੁਤ ਵਧਾਈ ਸਾਰੀ ਸਿੱਖ ਕੌਮ ਨੂੰ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ, ਪ੍ਰਗਟ ਪਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਸਾਜਿਆ ਪੰਥ ਅੱਜ ਵਾਸ਼ਿੰਗਟਨ ਕੈਪੀਟਲ ਦੇ ਵਿਖੇ ਅਰਦਾਸ ਕਰਨ ਲਈ, ਸਤਿਗੁਰਾਂ ਅੱਗੇ ਪ੍ਰੇਅਰ ਕਰਨ ਲਈ ਪਹੁੰਚਿਆ। ਖਾਲਸੇ ਦੇ ਬੋਲ ਬਾਲੇ ਜੁਗੋ ਜੁਗ ਅਟਲ ਹੋ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਅੱਜ ਉਹਨਾਂ ਮੁਕੱਦਸਾਂ ਤੇ ਪਹੁੰਚੀ ਹੈ ਗੁਰੂ ਦੀ ਕਿਰਪਾ ਦੇ ਨਾਲ ਕਿ ਵਰਲਡ ਨੂੰ ਰਨ ਕਰਨ ਵਾਲੀ ਅਮਰੀਕਾ ਦੀ ਪੋਲਿਟਿਕਸ ਜੋ ਕਿ ਜਿੱਥੋਂ ਚੱਲਦੀ ਹੈ ਉੱਥੇ ਅੱਜ ਸਾਰੀਆਂ ਸੰਗਤਾਂ ਨੂੰ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਅਪਾਰ ਬਖਸ਼ਿਸ਼ ਹੈ ਕਿ ਆਪਣੀ ਕੌਮ ਨੂੰ ਦਰ ਘਰ ਬਖਸ਼ੇ ਤੇ ਕੌਮ ਦੀ ਚੜ੍ਹਦੀ ਕਲਾ ਦੁਨੀਆ ਦੇ ਵਿੱਚ ਹੋਵੇ। ਸੋ ਅੱਜ ਜਿੰਨੇ ਵੀ ਸਿੰਘ ਤੇ ਉਹਨਾਂ ਦੇ ਨਾਲ ਸਾਥ ਦੇਣ ਵਾਸਤੇ ਕਾਂਗਰਸਮੈਨ, ਸੈਨੇਟਰ ਸਭਨਾਂ ਨੇ ਇੱਕ ਹੌਸ ਦੇ ਵਿੱਚ ਇੱਕ ਬੜੀ ਇਤਿਹਾਸਕ ਦਿਨ ਹੈ ਸਿੱਖ ਕੌਮ ਵਾਸਤੇ। ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਪਾਤਸ਼ਾਹ ਐਦਾਂ ਹੀ ਕੌਮ ਨੂੰ ਆਪਣਾ ਘਰ-ਬਾਰ ਬਖਸ਼ਣ, ਕੌਮ ਦੀ ਚੜ੍ਹਦੀ ਕਲਾ ਹੋਵੇ, ਹਰ ਮੈਦਾਨ ਫਤਿਹ ਹੋਵੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਜਰਨੈਲ ਰਾਜ ਭਾਗ ਜਿਨ੍ਹਾਂ ਨੇ ਸਿੱਖ ਕੌਮ ਦੀ ਝੋਲੀ ਪਾਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਮੂਹ ਈਸਟ ਕੋਸਟ ਦੀਆਂ ਪਹੁੰਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਅੱਜ ਜਿਹੜਾ ਇੱਕ ਹਿਸਟਰੀ ਸਿਰਜੀ ਗਈ ਹੈ, ਆਉਣ ਵਾਲੇ ਸਮੇਂ ਵਿੱਚ ਇਹ ਸਾਡੇ ਇਤਿਹਾਸ ਵਿੱਚ ਵੀ ਲਿਖੀ ਜਾਣੀ ਵੀ ਨਿਊਯਾਰਕ ਦੇ ਤੇ ਟਰਾਈ ਸਟੇਟ ਦੇ ਸਮੂਹ ਸਿੰਘਾਂ ਨਾਲ ਇਕੱਠੇ ਹੋ ਕੇ ਕਿੱਦਾਂ ਉਹ ਆਪਣੀ ਅਰਦਾਸ ਅੱਜ ਕਰਵਾਈ ਤੇ ਸ਼ਾਮਲ ਹੋਏ। ਤੇ ਮੈਂ ਇਹੀ ਇੱਥੋਂ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਰਜ ਵਾਸ਼ਿੰਗਟਨ ਜਿਨ੍ਹਾਂ ਨੇ ਲੀਡ ਕੀਤੀ ਸੀ ਜਦੋਂ ਇੱਥੇ ਬ੍ਰਿਟਿਸ਼ ਤੋਂ ਆਜ਼ਾਦੀ ਲਈ, ਉਹਨਾਂ ਨੇ ਵੀ ਉਸ ਟਾਈਮ ਲੜਾਈ ਕਰਕੇ, ਕਿਉਂਕਿ ਉਦੋਂ ਸਮਾਂ ਹੀ ਇੱਦਾਂ ਦਾ। ਪਰ ਅੱਜ ਕੱਲ੍ਹ ਜਿਹੜਾ ਇੱਕ ਡੈਮੋਕ੍ਰੇਟ ਸਮਾਂ ਹੈ, ਜੇ ਉਹ ਵੀ ਕੋਈ ਲਹਿਰ ਪੈਦਾ ਕਰਨੀ, ਜੋ ਵੀ ਲੜਾਈ ਕਰਨੀ ਹੈ, ਅਸੀਂ ਲੋਕਤੰਤਰਕ ਢੰਗ ਦੇ ਨਾਲ ਲਹਿਰ ਪੈਦਾ ਕਰਕੇ ਆਪਣਾ ਖਾਲਸਾ ਰਾਜ ਭਾਗ ਬਣਾਉਣਾ ਹੈ, ਜਿਹਦੀ ਸਾਡੇ ਪਾ ਮਿਸਾਲ ਹੈ ਵੀ ਸਰਕਾਰੀ ਖਾਲਸਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਮਿਨੋਰਟੀ ਨੂੰ ਵੀ ਪੂਰੀ ਬਰਾਬਰਤਾ ਦਿੱਤੀ ਗਈ ਸੀ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਖਾਲਸਾ ਰਾਜ ਸਾਡਾ ਖਾਲਿਸਤਾਨ ਬਣੂਗਾ, ਉੱਥੇ ਵੀ ਸਾਰਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਨੂੰ ਵੀ ਕੋਈ ਫਾਂਸੀ ਦੀ ਸਜ਼ਾ ਨਹੀਂ ਹੋਈ ਸੀ। ਸੋ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਰ ਇੱਕ ਦੇਸ਼ ਵਿੱਚ ਜਿੱਥੇ ਵੀ ਕੋਈ ਵਸਦਾ ਉਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਕੰਮ ਕਰੋ, ਸਹਿਯੋਗ ਦਿਓ। ਸਭੇ ਸਾਂਝੀ ਵਾਰਸ ਦਿਨ ਕੋਈ ਨਾ ਦਿਸੇ ਬਾਹਰ ਜੀਓ। ਇਸ ਸਟੇਜ ਤੇ ਪਹਿਰਾ ਹੁੰਦੇ ਹੋਏ ਇਕੱਠੇ ਹੋ ਕੇ ਚੱਲੀਏ। ਸਭਨਾਂ ਦਾ ਧੰਨਵਾਦ। ਮੈਂ ਆਪਣੇ ਵੱਲੋਂ ਸਮੂਹ ਮੀਡੀਆ, ਬਾਰ TV, 84 TV, ਜਸ ਪੰਜਾਬੀ TV, ਜੋ ਨੇ ਵੀ ਗਲੋਬਲ ਜਿਹੜੇ ਵੀ ਅੱਜ ਇੱਥੇ ਪਹੁੰਚ ਗਏ, ਜਿਨ੍ਹਾਂ ਨੇ ਸਾਡਾ ਸੰਦੇਸ਼ਾ ਵਰਲਡ ਵਾਈਡ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਕੈਪੀਟਲ ਹਿੱਲ ਵਿੱਚ ਅਮਰੀਕਾ ਦੇ ਈਸਟ ਕੋਸਟ ਤੋਂ ਸਾਰੇ ਸਿੱਖ ਜਿਹੜੇ ਨੁਮਾਇੰਦੇ ਨੇ, ਜੋ ਆਗੂ ਨੇ, ਇੱਥੇ ਇਕੱਠੇ ਹੋਏ ਆ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਨਾਲ TV84 ਗਲੋਬਲ ਐਂਡ ਜਸਟ ਬਾਜ TV ਵਾਲੇ ਜਿਹੜੇ ਨੇ ਸਾਰੀ ਕਵਰੇਜ ਕਰ ਰਹੇ ਨੇ ਔਰ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਖੜੇ ਹੁੰਦੇ ਨੇ। ਸਾਡੇ 'ਚ ਨਿਊ ਜਰਸੀ ਤੋਂ ਕਾਂਗਰਸਮੈਨ ਨਾਲ, ਨਾਨ ਕ੍ਰਾਸ, ਪੈਂਸਿਲਵੇਨੀਆ ਤੋਂ, ਟੈਕਸਸ ਤੋਂ ਔਰ ਹੋਰ ਕਈ ਜਿਹੜੇ ਨੇ ਕਾਂਗਰਸਮੈਨ, ਉਹਨਾਂ ਨੇ ਸਾਨੂੰ ਅੱਜ ਸਪੈਸ਼ਲ ਸੱਦਾ ਦਿੱਤਾ ਸੀ ਕਿ ਕਾਂਗਰਸ ਹਾਊਸ ਦੇ ਵਿੱਚ ਸਿੱਖ ਅਰਦਾਸ ਕੀਤੀ ਜਾਏ। ਔਰ ਜਦੋਂ ਅਸਾਂ ਆਪਣਾ ਸੰਦੇਸ਼ ਦਿੱਤਾ ਅਰਦਾਸ ਦੇ ਰਾਹੀਂ ਵੀ ਅਸੀਂ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ, ਸੁੱਖ ਸ਼ਾਂਤੀ ਮੰਗਦੇ ਹਾਂ ਔਰ ਸਭ ਦਾ ਭਲਾ ਚਾਹੁੰਦੇ ਹਾਂ, ਅਸੀਂ ਇੱਕ ਰੱਬ ਨੂੰ ਮੰਨਦੇ ਹਾਂ, ਤੇ ਉਹਨਾਂ ਤਾੜੀਆਂ ਦੇ ਨਾਲ ਸਾਡਾ ਬਹੁਤ ਹੀ ਮਾਣ ਸਤਿਕਾਰ ਕੀਤਾ ਔਰ ਖੁਸ਼ੀ ਪ੍ਰਗਟਾਈ। ਅੱਜ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ, ਜੋ ਭਾਈ ਹਰਦੀਪ ਸਿੰਘ ਨਿੱਜਰ ਜੋ ਕੈਨੇਡਾ ਦੀ ਧਰਤੀ ਉੱਤੇ ਇੰਡੀਅਨ ਏਜੰਸੀਆਂ ਦੇ ਵੱਲੋਂ ਉਹਦਾ ਕਤਲ ਕੀਤਾ ਗਿਆ ਸੀ, ਤੇ ਉਹਨਾਂ ਨੇ ਇਹ ਗੱਲ ਕਹੀ, ਸਾਨੂੰ ਜਿਹੜੀ ਹੈ
ਸ਼ੋਰ ਕਰਵਾਇਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ, ਤੁਸੀਂ ਸਾਡੇ ਗੁੱਡ ਸਿਟੀਜ਼ਨ ਹੋ, ਤੁਸੀਂ ਸਾਡੇ ਮਿੱਤਰ ਹੋ, ਤੁਸੀਂ ਇੱਕ ਰੱਬ ਨੂੰ ਮੰਨਣ ਵਾਲੇ ਹੋ, ਤੁਹਾਨੂੰ ਕਿਸੇ ਗੱਲ ਦਾ ਡਰਾਵਾ ਨਹੀਂ, ਤੁਸੀਂ ਜਿਹੜੇ ਆਜ਼ਾਦ ਮੁਲਕ 'ਚ ਰਹਿ ਰਹੇ ਹੋ। ਤੋ ਸਾਨੂੰ ਇਹਨਾਂ ਨੇ ਬਹੁਤ ਹੀ ਹੌਸਲਾ ਅਫਜ਼ਾਈ ਦਿੱਤੀ ਹੈ, ਅਸੀਂ ਉਹਨਾਂ ਦਾ ਧੰਨਵਾਦ ਕੀਤਾ ਹੈ। ਇੱਥੇ ਮੈਂ ਆਪਣੇ ਵੱਲੋਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਇੱਥੇ ਨੁਮਾਇੰਦੇ ਆਏ ਨੇ ਉਹਨਾਂ ਦਾ ਔਰ ਕਾਂਗਰਸਮੈਨ ਜਿੰਨੇ ਇੱਥੇ ਸਾਨੂੰ ਉਹਨਾਂ ਨੇ ਮਾਣ ਸਤਿਕਾਰ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਖਾਸ ਕਰਕੇ ਜਿਹੜੇ ਸਾਡੇ ਨਿਊਜਰਸੀ ਤੋਂ ਸਾਡੇ ਨਾਲ ਮਿੱਤਰ ਸਾਡੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਪੀਟਲ ਤੇ US ਹਾਊਸ ਦੇ ਵਿੱਚ ਜਿਹੜੀ ਸਿੱਖ ਪ੍ਰੇਅਰ ਆ ਉਹ ਹੋਈ ਆ, ਜਿਹਨੂੰ ਆਪਾਂ ਅਰਦਾਸ ਕਹਿ ਸਕਦੇ ਹਾਂ। ਔਰ ਭਾਈ ਸਾਹਿਬ ਨੇ ਜਿਹੜੀ ਅਰਦਾਸ ਕਰਕੇ ਜਿਹੜਾ ਅੱਜ ਦਾ ਸੈਸ਼ਨ ਸੀਗਾ ਉਹ ਸ਼ੁਰੂ ਕੀਤਾ। ਸਾਡੇ ਵਾਸਤੇ ਇਹ ਇੱਕ ਇਤਿਹਾਸਕ ਦਿਨ ਹੈ ਕਿ ਅੱਜ ਜਿਹੜਾ ਅੱਜ ਦਾ ਸੈਸ਼ਨ ਹੈ ਕਾਂਗਰਸ ਦਾ ਸਪੀਕਰ ਨੇ ਜਦੋਂ ਸ਼ੁਰੂ ਕੀਤਾ ਉਹ ਅਰਦਾਸ ਦੇ ਨਾਲ ਉਹ ਸ਼ੁਰੂ ਹੋਇਆ। ਤੇ ਇਹ ਦਿਨ ਸਾਡੇ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਕਿਉਂਕਿ ਇਸ ਲਈ ਅਸੀਂ ਆਇਡੈਂਟੀਟੀ ਕ੍ਰਾਈਸਿਸ ਵਿੱਚੋਂ ਹੋਰ ਕਈ ਤਰ੍ਹਾਂ ਦੇ ਕ੍ਰਾਈਸਿਸ ਵਿੱਚੋਂ ਦੀ ਗੁਜ਼ਰ ਰਹੇ ਹਾਂ। ਜਿਵੇਂ ਕਿ ਕੈਨੇਡਾ ਦੇ ਵਿੱਚ ਸਾਡੇ ਇੱਕ ਸਤਿਕਾਰਯੋਗ ਵੀਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ, ਔਰ ਅਮਰੀਕਾ ਦੇ ਵਿੱਚ ਕੁਝ ਚੋਣਵੇਂ ਸਿੱਖ ਆਗੂਆਂ ਨੂੰ ਜਿਵੇਂ ਕਿ FBI ਨੇ ਦੱਸਿਆ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ। ਇਹ ਸਾਰੇ ਸਿਲਸਿਲੇ ਦੇ ਵਿੱਚ ਵੀ ਸਾਨੂੰ ਇੱਥੋਂ ਦੇ ਜਿਹੜੇ ਮੈਂਬਰ ਆਫ ਕਾਂਗਰਸ ਨੇ, ਸਾਡੇ ਕੋ-ਚੇਅਰ ਨੇ ਅਤੇ ਜਾਂ ਹੋਰ ਮੈਂਬਰ ਆਫ ਕਾਂਗਰਸ ਨੇ, ਉਹਨਾਂ ਨੇ ਸਾਨੂੰ ਪਿਛਲੇ 2-3 ਦਿਨ ਤੋਂ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ। ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਕਿ ਅਸੀਂ ਇਸ ਘੜੀ ਦੇ ਵਿੱਚ ਤੁਹਾਡੇ ਨਾਲ ਹਾਂ। ਔਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣ ਦਾ ਯਤਨ ਕੀਤਾ ਕਿ ਜਿਹੜੀ ਇੱਕ ਅਮਰੀਕੀ ਸਿਟੀਜ਼ਨ ਨੂੰ, US ਸਿਟੀਜ਼ਨ ਨੂੰ ਜਿਹੜੀ ਥ੍ਰੈਟ ਆ ਉਹ ਇਕੱਲੇ ਸਿਟੀਜ਼ਨ ਨੂੰ ਥ੍ਰੈਟ ਨਹੀਂ ਹੈਗੀ, ਇਟਸ ਥ੍ਰੈਟ ਟੂ ਅਮਰੀਕਾ। ਸੋ ਉਹਨਾਂ ਨੇ ਸਾਡੀ ਗੱਲ ਨੂੰ ਪ੍ਰਵਾਨ ਕਰਦੇ ਹੋਏ ਇੱਥੋਂ ਦੇ ਜਿਹੜੇ ਲਾਅ ਇਨਫੋਰਸਮੈਂਟ ਉਹਨਾਂ ਨੂੰ ਅਲਰਟ ਕਰ ਰਹੇ ਨੇ। ਔਰ ਸਾਨੂੰ ਕਾਂਗਰਸ ਮੈਂਬਰ ਨੇ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਕਿ ਅਸੀਂ ਸਿੱਖ ਕੌਮ ਦੇ ਨਾਲ ਹਾਂ ਔਰ ਤੁਹਾਡੀ ਅਸੀਂ ਸੰਪੂਰਨ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।